ਅੱਜ ਅਸੀਂ ਇਸ ਬਜ਼ੁਰਗ ਦਾ ਇੰਟਰਵਿਊ ਕਰਨ ਵਾਸਤੇ ਪਹੁੰਚੇ ਹਾਂ ਪਿੰਡ ਗੰਗਾਪੁਰ। ਇਹ ਬਜ਼ੁਰਗ ਚੜ੍ਹਦੇ ਪੰਜਾਬੋਂ ਹੁਸ਼ਿਆਰਪੁਰ ਤੋਂ ਉਜੜ ਕੇ ਇੱਥੇ ਆਏ ਤੇ ਬਜ਼ੁਰਗ ਦੱਸਦੇ ਨੇ ਮੇਰੇ ਉਸ ਪਿੰਡ ਦੇ 5 ਸਿੱਖ ਸਰਦਾਰ ਨੰਬਰਦਾਰ ਸਨ ਤੇ ਬਾਬਾ ਜੀ ਨੂੰ ਸਾਰਾ ਕੁਝ ਯਾਦ ਹੈ। ਉਸ ਟਾਈਮ ਬਾਬਾ ਜੀ ਦੱਸਦੇ ਨੇ ਮੇਰੀ ਉਮਰ 20 ਸਾਲ ਸੀ। ਆਓ ਬਾਬਾ ਜੀ ਨਾਲ ਗੱਲਬਾਤ ਸਾਂਝੀ ਕਰਨੇ ਆ ਤੇ ਵੀਡੀਓ ਨੂੰ ਵੇਖ ਕੇ ਲਾਈਕ ਸ਼ੇਅਰ ਲਾਜ਼ਮਨ ਕਰਨਾ। अस्सलाम वालेकुम जी, सत श्री अकाल। मैं ਤੁਹਾਡਾ ਵੀਰ ਮੁਹੰਮਦ ਨਵੀਰ, ਤੁਸੀਂ ਵੇਖ ਰਹੇ ਹੋ ਚੈਨਲ ਮੇਰਾ ਪਿੰਡ ਮੇਰਾ ਪੰਜਾਬ। ਬਜ਼ੁਰਗੋ ਕੀ ਨਾਮ ਆਪਣਾ? ਨਿਆਮਤ ਜੀ। ਨਿਆਮਤ ਅਲੀ ਜੀ। ਜਾ ਤੇ ਤੁਹਾਡੇ ਵਾਲ ਸਾਹਿਬ ਦਾ ਕੀ ਨਾਮ ਸੀ? ਮੌਲਾ ਬਾਜ। ਮੌਲਾ ਬਖਸ਼। ਦਾਦੇ ਦਾ ਵੀ ਆਂਦਾ ਬਾਬਾ? ਹਾਂਜੀ ਦਾਦਾ ਹਾਂਜੀ ਕੀ ਨਾਮ ਦਾ? ਉਹਦਾ ਪੀਰਾ ਪੀਰਾ। ਆਪਣੀ ਜ਼ਾਤ ਕਿਹੜੀ ਬਾਬਾ ਜੀ? ਗੁੱਜਰ। ਗੁੱਜਰ ਬਰਾਦਰੀ। ਜਾ ਤੇ ਬਾਬਾ ਜੀ ਤੁਸੀਂ ਇੱਧਰ ਦੇ ਜਾਂ ਉਧਰੋਂ ਆਏ ਇੰਡੀਆ ਚ 47? ਉਧਰ ਇੰਡੀਆ ਚ ਆਇਆ। ਕਿਹੜਾ ਪਿੰਡ ਸੀ ਉੱਥੇ ਆਪਣਾ? ਆਪਣਾ ਪਿੰਡ ਪਿਪਾ ਖਾਸਪੁਰ ਬੋਲਦਾ। ਪਿਪਲਾ ਵਾਲਾ? ਹਾਂਜੀ ਖਾਸਪੁਰ। ਖਵਾਸਪੁਰ। ਹਾਂਜੀ ਅੱਛਾ ਅੱਛਾ। ਰਹਿ ਤੇ ਮੁੰਡ ਤੇ ਹੁਸ਼ਿਆਰਪੁਰ ਤੇ ਮੁੰਡ। ਤੇ ਨਾਲ ਨਾਲ ਪਿੰਡ ਕਿਹੜੇ ਸਨ ਉੱਥੇ ਪਿੰਡ ਦੇ? ਨਾਨਾ ਪਿੰਡ ਹੀਰਾਂ ਦਾ ਪੁਰ, ਅੱਛਾ। ਡਗਾਣਾ, ਹਾਂ। ਨਿਆੜਾ, ਅੱਛਾ ਅੱਛਾ। ਹੈਦਰਵਾਲ, ਹਾਂ ਹਾਂ। ਸਿੰਗੜੀ ਵਾਲਾ, ਅੱਛਾ। ਚੱਕ ਗੁਜਰਾਂ ਦਾ। ਹਾਂਜੀ ਇਹ ਪਿੰਡ ਸਨ। ਇਹ ਸਾਰੇ ਪਿੰਡ ਨਾਲ ਆਪਣਾ ਜ਼ਿਲ੍ਹਾ ਕਿਹੜਾ ਸੀ ਉੱਥੇ? ਜ਼ਿਲ੍ਹਾ ਬਣਾ ਹੁਸ਼ਿਆਰਪੁਰ ਦੇ। ਹੁਸ਼ਿਆਰਪੁਰ। ਬਾਬਾ ਜੀ ਤਹਿਸੀਲ ਕਿਹੜੀ ਲੱਗਦੀ ਸੀ ਉੱਥੇ? ਹੁਸ਼ਿਆਰਪੁਰ ਦੇ। ਅੱਛਾ ਹੁਸ਼ਿਆਰਪੁਰ ਹੀ ਸੀ ਤਹਿਸੀਲ ਤੇ ਹੁਸ਼ਿਆਰਪੁਰ। ਹਾਂ ਤੇ ਜ਼ਿਲ੍ਹਾ ਇਹਨਾਂ ਦੇ ਦਾਦੇ ਜਿੱਦਾਂ ਮੰਡੀ ਵਿਚਾਰਾ ਨਾ ਇੱਥੋਂ। ਜਿਵੇਂ ਮੰਡੀ ਵਿੱਚ ਆਣਾ। ਹਾਂ ਇਦਾਂ ਸ਼ਹਿਰ ਸੀ। ਅੱਛਾ ਬਿਲਕੁਲ ਲਾਗੇ ਸੀ ਤੁਹਾਡਾ ਪਿੰਡ ਹੈ? ਨਾਲ ਸੀ ਸ਼ਹਿਰ। ਅੱਛਾ ਅੱਛਾ। ਬਜ਼ੁਰਗੋ ਜਦੋਂ ਹੋਈ ਹੈ ਵੰਡ ਜਿਆ ਤੁਸੀਂ ਇੱਧਰ ਆਏ ਉਦੋਂ ਕਿੱਡੇ ਕੁ ਸੀ ਤੁਸੀਂ ਤਕਰੀਬਨ? ਉਹਦਾ ਸੀਗਾ ਕੋਈ 18 19 ਸਾਲ ਦੀ ਉਮਰ ਹੋਣੀ। ਉਸ ਟਾਈਮ ਐਸੀ ਨਹੀਂ ਤੁਹਾਨੂੰ ਫਿਰ ਫੁੱਲ ਸੰਭਾਲਾ ਦੋ ਦਾੜੀ ਮੁਛਾਣ ਲੱਗ ਪਈ ਹੋਣੀ ਸ਼ਾਇਦ ਹੈ ਨਾ? ਬਿਲਕੁਲ। ਅੱਛਾ ਅੱਛਾ। ਬਾਬਾ ਜੀ ਆਪਣਾ ਪਿੰਡ ਕਿੱਡਾ ਕੁ ਹੁੰਦਾ ਸੀ? ਪਿੰਡ ਬਹੁਤ ਡਬਲ ਸੀ। ਅੱਛਾ ਕਿੰਨੀਆਂ ਪੱਤੀਆਂ ਸਨ ਭਲਾ? 5 ਲੰਬਰਦਾਰ ਸੀ। 5 ਲੰਬਰਦਾਰ ਸੀ। ਹਾਂਜੀ ਕਿਹੜੇ ਕਿਹੜੇ ਲੰਬਰਦਾਰਾਂ ਦੇ ਗੁਨਾਹ ਚੇਤੇ ਨੇ? ਹਾਂਜੀ ਦੱਸੋ ਭਲਾ ਕਿਹੜੇ ਕਿਹੜੇ? ਇੱਕ ਕਿਰਪਾ ਸਿੰਘ ਸੀ। ਅੱਛਾ ਕਿਰਪਾ ਸਿੰਘ। ਹਾਂ ਕਿਰਪਾ ਸਿੰਘ। ਹਾਂਜੀ ਹਾਂਜੀ। ਇੱਕ ਦਾ ਨਾਂ ਦਾਥੂ ਸੀ। ਉਹ ਮੁਸਲਮਾਨ ਸੀ ਕਿ ਸਿੱਖ ਸੀ? ਸਿੱਖ ਸੀ ਉਹ। ਅੱਛਾ ਉਹ ਵੀ। ਇੱਕ ਦਾ ਨਾਂ ਹਜ਼ਾਰਾ ਸੀ। ਹਜ਼ਾਰਾ ਸਿੰਘ। ਹਾਂਜੀ ਅੱਛਾ ਤਿੰਨ ਹੋ ਗਏ, ਤਿੰਨੇ ਸਿੱਖ ਹੋ ਗਏ। ਅੱਛਾ ਇੱਕ ਦਾ ਨਾਂ ਗਜਾਰਾ ਸੀ। ਗੁਲਜ਼ਾਰਾ। ਉਹ ਵੀ ਗੁਲਜ਼ਾਰਾ ਸਿੰਘ ਉਹ ਵੀ ਸਿੱਖ ਸੀ? ਸਿੱਖ ਜੱਟੇ ਉਹ ਸਾਰੇ। ਅੱਛਾ ਅੱਛਾ। ਸਿੱਖ ਨਹੀਂ ਸੀ ਉਦੋਂ ਉਹ ਬਣਿਓ। ਉਹ ਜੱਟ ਸੀ ਮੋਨ ਨੇ ਸਾਡੇ ਵਾਂਗੂ ਅੱਛਾ ਐਦਾਂ ਹੋ ਕੇ ਪੀਂਦੇ ਸੀ ਉਹ। ਅੱਛਾ ਅੱਛਾ। ਜਿਹੜਾ ਦੇ ਵਿੱਚ ਅਸੀਂ ਰਹਿੰਦੇ ਸੀ। ਅੱਛਾ ਇਹ ਸਿੱਖ ਤਾਂ ਚੱਲੇ ਆ ਰਾਲਾ ਬਣਿਆ ਨਾ ਫੇਰ ਆ ਕੇ ਬਣਿਆ। ਅੱਛਾ ਅੱਛਾ। ਉਹ 12 ਪਿੰਡ ਦੇ ਸਾਡੇ ਸਤਾਨੀਏ ਆਪਣੇ ਸਖੇ ਸਰਬਨ ਨੂੰ ਮੰਨਦੇ ਸੀ। ਅੱਛਾ 12 ਪਿੰਡ ਅੱਛਾ ਅੱਛਾ। ਉਹ ਸਖੇ ਨੂੰ ਮੰਨਣ ਵਾਲੇ ਸੀ। ਅੱਛਾ ਅੱਛਾ ਹਾਂਜੀ ਇੱਥੇ ਸਲਾਮ ਕਰਦੇ ਸੀ ਆ ਕੇ। ਸਹੀ। ਹਾਂਜੀ ਉਹ ਝਟਕਾ ਨਹੀਂ ਸੀ ਖਾਂਦੇ, ਉਹ ਲਹਾਲ ਖਾਂਦੇ ਸੀ। ਲਾਲ ਘਰ ਖਾਂਦੇ ਸੀ? ਹਾਂ ਅੱਛਾ ਅੱਛਾ। ਆਪਣੇ ਪਿੰਡ ਵਿੱਚ ਕਿਹੜਾ ਕਿਹੜਾ ਮਜ਼ਹਬ ਸੀ? ਆਪਣੇ ਪਿੰਡ ਦੇ ਸਾਰੇ ਸੀ ਜੀ, ਚਮਾਰ ਵੀ ਸੀ, ਚੂੜੇ ਵੀ ਸੀ, ਅੱਛਾ ਇਹ ਜੱਟ ਵੀ ਸੀ, ਰਾਏ ਵੀ ਸੀ, ਗੁੱਜਰ ਵੀ ਸੀ, ਅਮਰਵਾੜੇ ਸੀ, ਰਾਵੜ ਸੀ, ਸਾਰੀਆਂ ਰੋਡ। ਹਾਂ ਰਾਵੜ ਉਹਨਾਂ ਸਾਦੇ ਦੇ ਰਾਵ ਰਾਓ। ਹਾਂ ਅੱਛਾ ਅੱਛਾ। ਰਾਣੇ ਜਿਹਨੂੰ ਕਹਿੰਦੇ ਆ। ਨਾ ਰਾਵ ਮੰਗਣ ਵਾਲੀ ਸ਼ਾਇਦ ਜਿਹੜੇ ਮੰਗਦੇ ਹੁੰਦੇ ਸੀ। ਅੱਛਾ ਅੱਛਾ। ਹਾਂਜੀ ਤੇ ਇਹ ਹਿੰਦੂ ਖੱਤਰੀ ਵੀ ਹੋਣਗੇ ਫਿਰ? ਹਾਂਜੀ ਹਿੰਦੂ ਖੱਤਰੀ ਵੀ ਸੀ। ਅੱਛਾ ਹਾਂਜੀ ਸਹੀ ਹੈ। ਬਾਬਾ ਜੀ ਆਪਣੇ ਵੱਡੇ ਕੀ ਕੰਮ ਕਰਦੇ ਹੁੰਦੇ ਆ ਉੱਥੇ ਤੁਹਾਡੇ? ਵੱਡੇ ਇਹੋ ਸੀ ਪਹਿਲਾਂ ਕੋਈ ਦੁੱਧ ਢਾਉਂਦਾ ਸੀ। ਅੱਛਾ ਦੁੱਧ ਛੱਡਿਆ ਤਾਂ ਆਪਣਾ ਵਾਹੀ ਕਰਨ ਲੱਗ ਪਿਆ। ਅੱਛਾ ਅੱਛਾ। ਕੋ ਬੱਕਰੀਆਂ ਬਣਾ ਲਈਆਂ ਕਿਸੇ ਨੇ ਭੇਡਾਂ ਬਣਾ ਲਈਆਂ, ਜਿਹੜਾ ਗੁਜਰਾਂ ਦਾ ਕੰਮ ਹੁੰਦਾ। ਅੱਛਾ ਅੱਛਾ। ਗੁੱਜਰ ਅਜੇ ਵੀ ਤਾਂ ਬੜੀਆਂ ਮੱਝਾਂ ਰੱਖਦੇ ਨੇ। ਆਪਣਾ ਪਿੰਡ ਕਿਵੇਂ ਦਾ ਸੀ? ਆਪਣਾ ਪਿੰਡ ਪੱਕਾ ਸੀ। ਅੱਛਾ ਜੀ। ਬਿਲਕੁਲ ਚੁਬਾਰੇ ਸੀ ਪੱਕਾ। ਬਾਰੇ ਵੀ ਬਹੁਤ ਹੋਇਆ ਸੀ? ਹਾਂਜੀ ਪੱਕੀਆਂ ਗਲੀਆਂ ਹਾਂ ਹਾਂ। ਸਭ ਕੋ ਪੱਕਾ ਸੀ। ਪਿੰਡ ਬਹੁਤ ਡਬਲ ਸੀ। ਅੱਛਾ ਅੱਛਾ। ਹਾਂਜੀ ਬਾਬਾ ਜੀ ਪਿੰਡ 'ਚ ਮਸੀਤਾਂ ਮੁਸਤਾਂ ਆਇਆ? ਹਾਂ ਮਸਜਿਦ ਸੀਗੀ। ਹੂੰ। ਹਾਂਜੀ ਗੁਰਦੁਆਰੇ ਗੁਰਦੁਆਰੇ ਵੀ ਸੀਗੇ। ਕਿੰਨੇ ਹੈ ਗੁਰਦੁਆਰੇ ਭਲਾ? ਗੁਰਦੁਆਰੇ 2 ਹੁਣ ਬਣ ਗਏ, ਪਹਿਲੇ ਕੋਈ ਸੀ। ਅੱਛਾ ਪਹਿਲੇ ਇੱਕ ਸੀ ਉਦੋਂ? ਹੁਣ ਇੱਕ ਹੋਰ ਉਹਨੇ ਤਿਆਰ ਕੀਤਾ। ਉਹ ਬਾਅਦ 'ਚ ਬਣਿਆ ਹੋਣਾ 47 ਤੋਂ ਫਿਰ? ਆਇਆ ਰਾਣਿਆਂ ਚ ਬਣਦਾ ਸੀ। ਅੱਛਾ ਉਦੋਂ ਬਣਨਾ ਸ਼ੁਰੂ ਹੋ ਗਿਆ ਸੀ ਉਹ? ਹਾਂ ਇਹ ਰੋਲੇ ਬਣੇ? ਹਾਂ ਅੱਛਾ 2 ਸਨ। ਹਾਂ। ਅੱਛਾ ਅੱਛਾ। ਬਾਬਾ ਜੀ ਆਪਣਾ ਤੁਹਾਡਾ ਘਰ ਕਿੱਥੇ ਕਰ ਗਏ ਸੀ? ਪਿੰਡ ਦੇ ਵਿੱਚ ਜਾਂ ਕਿਹੜੇ ਦੁਆਲੇ? ਸਾਡਾ ਪਿੰਡੋਂ ਬਾਹਰ ਸੀ ਜੀ, ਤਾਂ ਸੜਕ ਲੰਘਦੀ ਸੀ ਸਾਡੇ ਪਿੰਡ ਤੇ। ਅੱਛਾ ਉਹ ਸੜਕ ਕਿੱਧਰ ਨੂੰ ਜਾਂਦੀ ਸੀ? ਜਲੰਧਰ ਨੂੰ। ਅੱਛਾ ਜਲੰਧਰ ਨੂੰ। ਹਾਂਜੀ ਜਲੰਧਰ ਹੁਸ਼ਿਆਰਪੁਰ ਨੂੰ। ਅੱਛਾ ਅੱਛਾ। ਜਲੰਧਰੋਂ ਹੁਸ਼ਿਆਰਪੁਰ ਨੂੰ ਜਾਂਦੀ? ਅੱਛਾ ਅੱਛਾ। ਉਹ ਸ਼ਹਿਰੋਂ ਹੁਸ਼ਿਆਰਪੁਰੋਂ ਜਦੋਂ ਸੜਕ ਆਉਂਦੀ ਹੈ ਨਾ ਹਾਂਜੀ। ਐਦਾਂ ਲੰਘਦੀ ਸਾਡੇ ਬੋਹਾਂ ਦੇ ਅੱਗੇ ਜੀ ਪਿੰਡ ਦੇ ਵਿੱਚ। ਅੱਛਾ। ਜਿੱਦਾਂ ਆ ਪੱਕੇ ਜੀ ਲੰਘਦੀ ਹੈ ਨਾ ਏਦਾਂ ਲੰਘਦੀ ਸੀ ਪਿੰਡ ਦੇ ਵਿੱਚ। ਹੁਣ ਤਾਂ ਪਤਾ ਨਹੀਂ ਕਿੱਡੀ ਕੁ ਵੱਡੀ ਬਣ ਗਈ ਹੋਣੀ ਫਿਰ ਉਦੋਂ। ਬਹੁਤ ਵੱਡੇ ਜੀ, ਹੁਣ ਤਾਂ ਦੱਸਦੇ ਆ ਸਾਰੀਆਂ ਸਾਡੇ ਪਿੰਡਾਂ ਕੋ ਪਿੰਡ ਤਾਂ ਕਹਿੰਦੇ ਆ ਹੁਣ ਕੋਠੀਆਂ ਬਣ ਗਈਆਂ, ਜ਼ਮੀਨਾਂ ਵੇਚ ਵੇਚ ਕੇ ਜੱਟ ਬਾਹਰ ਮੁਲਕਾਂ 'ਚ ਚਲ ਗਏ ਆ। ਇੰਡੀਆ 'ਚ ਉਹ ਸਾਰਾ ਸ਼ਹਿਰ ਹੀ ਬਣ ਗਿਆ। ਤੁਹਾਡਾ ਬਾਬਾ ਘਰ ਕਿਵੇਂ ਦਾ ਸੀ? ਤੁਹਾਡੇ ਪੱਕਾ ਸੀ? ਨਹੀਂ
हमें झूठ नहीं मारना साडा कच्चे ਅੱਛਾ 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 हाँ जी। ਅੱਛਾ ਅੱਛਾ हमें कहिए साडे के बारे से ਉਹਦੇ ਚ ਕੀ ਫਾਇਦਾ ਹਾਂਜੀ ਹਾਂਜੀ ਤੇ ਬਾਬਾ ਜੀ ਪਿੰਡ ਦੇ ਵਿੱਚ ਕੋਈ ਕਮੀ ਵੀ ਹੋਣਗੇ ਜਿਵੇਂ ਨਾਈ ਲਾ ਲਓ हाँ जी है ਕੋਲੂ ਵਾਲਾ ਨਾਈ ਜਿਹੜਾ ਤੇਲੀ हाँ जी तेली भी ਸੀਗੇ ਅੱਛਾ ਨਾਈ ਵੀ ਸੀਗੇ ਝੀਰ ਵੀ ਸੀਗੇ ਮੱਛੀ ਵੀ ਸੀ ਪਾਣੀ ਭਰਨ ਵਾਲੇ ਵੀ ਹਨ हाँ जी ਅੱਛਾ ਅੱਛਾ ਬਾਕੀ ਹਿੰਦੂਆਂ ਦਾ ਜਿਹੜਾ ਸੀ ਉਹ ਹਿੰਦੂਆਂ ਦਾ ਵੱਖਰਾ ਸੀ ਕੋਈ ਮਾਸ਼ਕੀਆ ਸੀ ਉਹਨਾਂ ਦਾ ਵੀ हाँ जी ਪਾਣੀ ਉਹਨਾਂ ਨੂੰ ਪਹੁੰਚਾਉਂਦਾ ਜਿਹੜਾ ਉਹ ਹਿੰਦੂਆਂ ਦਾ ਸੀ। हाँ जी ਉਹਦਾ ਕੀ ਨਾਂ ਸੀ ਉਹ ਨਾਂ ਤਾਂ ਹੁਣ ਚੇਤਾ ਨਹੀਂ ਹਾਂ ਜਿਹੜਾ ਤੇ ਆਪਣਾ ਕਿਹੜਾ ਜਿਹੜਾ ਭਰਦਾ ਸੀ ਉਹ ਕਿਹੜਾ ਸੀ ਮੁਸਲਮਾਨਾਂ ਦਾ ਜਿਹੜਾ ਭਰਦਾ ਸੀ ਮੁਸਲਮਾਨਾਂ ਦਾ ਨਹੀਂ ਕੋਈ ਵੀ ਪਤਾ ਅੱਛਾ ਅੱਛਾ ਉਹ ਆਪ ਭਰਦੇ ਅੱਛਾ ਤੇ ਜਿਹੜੀ ਜਾਮਤਾਂ ਕਰਦਾ ਹੁੰਦੇ ਉਹ ਕੌਣ ਸੀ ਉਹ ਨਾਈ ਨਹੀਂ ਨਹੀਂ ਉਹ ਕੌਣ ਸੀ ਕੀ ਸੀ ਨਾਂ ਉਹਦਾ ਮੁਸਲਮਾਨ ਸੀ ਰੁਕਵੰਦੇ ਮੁਸਲਮਾਨ ਸੀ ਉਹ हाँ जी ਅੱਛਾ। ਆਹ ਮੁਸਲਮਾਨ ਸੀ ਸਾਡੇ ਨਾਈ ਅੱਛਾ ਅੱਛਾ हाँ जी ਉਹਨਾਂ ਦੇ ਹਿੰਦੂ ਸੀ ਅੱਛਾ ਉਹਨਾਂ ਦਾ ਲੱਗਦਾ ਸੀ हाँ जी ਤੈਨੂੰ ਦੱਸਿਆ ਉਹ ਦਾੜੀਆਂ ਬਣਾ ਕੇ ਰੱਖਦੇ ਜਾਂ ਸਿਰ ਬਣਾ ਕੇ ਰੱਖਦੇ ਸਿਰ ਦੋ ਕਬਾਰ ਰੱਖਦੇ ਸੀ ਮੋਦੀ ਜੀ ਉੱਤੇ ਰੱਖ ਲੈਂਦੇ ਉੱਥੇ ਹਿੰਦੂ ਰੱਖਦੇ ਹਨ ਹਾਂ ਅੱਛਾ ਬਾਕੀ ਦਾੜੀਆਂ ਦੂੜੀਆਂ ਨੇ ਬਣਾ ਕੇ ਸਭ ਕੁ ਬਣਾ ਕੇ ਰੱਖਣਾ ਸਾਡੇ ਮਗਰ ਐਦਾਂ ਬੈਠੇ ਆ ਰਲ ਕੇ ਹਾਂ ਹਾਂ ਉਹਨਾਂ ਨੇ ਹੁਕਾ ਆਪਣਾ ਲੈ ਆਉਣਾ ਸਾਡੇ ਆਪਣੇ ਉਹਨੇ ਬਹਿ ਇਕੱਠੇ ਜਾਣਾ ਹਾਂ ਇਕੱਠੇ ਆਪਣਾ ਬਹਿ ਕੇ ਉਹ ਪੀਂਦੇ ਰਹਿਣੇ ਹੁਕੇ ਉਹਨੇ ਆਪਣਾ ਪੀ ਜਾਣਾ ਸੀ ਆਪਣਾ ਪੀ ਜਾਣਾ ਹਾਂ ਹਾਂ ਜੇ ਚਾਰੇ ਸਿਰੇ ਤੇਰਾ ਮੇਰਾ ਬੁਝ ਗਿਆ ਤਾਂ ਮੇਰਾ ਚੱਲਦਾ ਮੇਰੀ ਟੋਪੀ ਲਾ ਕੇ ਆਪਣੇ ਤੇ ਉਹਨੇ ਰੱਖ ਲੈਣੀ ਅੱਛਾ 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 ਟੋਪੀਆਂ ਬਦਲ ਲੈਂਦੇ ਬਾਅਦ ਉਹ ਆਪਣਾ ਆਪਣੇ ਆ ਹੁਕਾ ਆਪਣਾ ਜਿਹੜੇ ਆਪਣੀ ਆਪਣੀ ਉੱਠੇ ਨਹੀਂ ਹੈਗੇ ਕਰ ਚੱਲ ਲਾ ਕੇ ਰੱਖ ਲੈਣੀ ਅੱਛਾ ਅੱਛਾ ਹਾਂ ਜੀ ਸਹੀ ਤੇ ਬਾਬਾ ਜੀ ਉਦੋਂ ਆਹ ਨਾਈ ਜਿਹੜੇ ਨੇ ਹਾਂ ਜੀ ਇਹ ਕੋਈ ਮਤਲਬ ਉਹ ਦੁਕਾਨਾਂ ਜਾਂ ਕੁਝ ਜਾ ਕੇ ਕਰਾਉਂਦੇ ਹੋ ਜਾਂਮਦਾ ਕਿ ਉਹ ਮਗਰ ਹੀ ਆ ਜਾਂਦੇ ਆ ਪੈਲੀ ਪੂਲੀਆਂ 'ਚ ਨਹੀਂ ਜੀ ਉਹ ਪਿੰਡਾਂ 'ਚ ਕਰਾ ਦਿੰਦੇ ਬਾਹਰ ਨਹੀਂ ਸੀ ਆਉਂਦੇ ਹਾਂ ਜੀ ਨਹੀਂ ਜਿਵੇਂ ਹੁਣ ਹਮਾਮਾਂ ਬਣੀਆਂ ਨਾ ਤੁਹਾਨੂੰ ਪਤਾ ਹੀ ਹੋਣਾ ਜਿਹੜਾ ਹੁਣ ਸਾਡਾ ਉਦੋਂ ਮਾਮੂ ਕੋਈ ਨਹੀਂ ਸੀ ਵਿਆਹਾਂ ਦੁਕਾਨਾਂ ਹੁਣ ਬਣਾਈਆਂ ਜਾਂ ਮੈਂ ਇਹ ਪੁੱਛਣ ਦਿਆ ਸੀ ਨਹੀਂ ਜੀ ਉਦਾਂ ਹੀ ਸੀ ਅੱਛਾ ਅੱਛਾ ਜਿੱਦਾਂ ਘਰੋਂ ਉੱਠਣਾ ਪਿੰਡ ਚ ਨਾਈ ਆ ਹਾਂ, ਤੇ ਹਾਂ। ਪਿੰਡ ਚ ਉਹਨੇ ਝਾਮਤਾ ਝੂਮਤਾ ਕਰ ਦੇਣੀਆਂ ਫਿਰ ਫੁਰਦੇ ਅੱਛਾ ਅੱਛਾ ਤੇ ਘਰੋਂ ਘਰ ਉਦੋਂ ਫਿਰਨਾ। ਮਾਮ ਕਿ ਹੈ ਹੀ ਨਹੀਂ ਸੀ ਉਦੋਂ ਮਾਮ ਕਿੱਥੇ ਮਾਮ ਤੇ ਹਾਂ ਹੁਣ ਬਣੇ ਆ ਸਮਝੋ ਕੋਈ 10-20 ਸਾਲਾਂ ਨਹੀਂ ਦੇ ਉਹ ਸੁਣਿਆ ਨਾ ਕਿ ਜਦੋਂ ਜਿਵੇਂ ਹੁਣ ਤੁਸੀਂ ਇੱਥੇ ਬਾਹਰ ਆਏ ਜੇ ਇੱਥੇ ਕੰਮ ਕਰਨ ਦੇ ਨਾਈ ਜਿਹੜਾ ਤੁਸੀਂ ਰੱਖਿਆ ਆਹੋ, ਆ ਜਾਂਦਾ। ਛੇਪੀ ਹੁੰਦੇ ਹਨ ਤੇ ਉਹ ਮਗਰੀ ਆ ਜਾਂਦੇ ਹਾਂ ਵੀ ਆ ਵੀ ਭਾ ਉਹ ਦਿਲ ਕੇ ਗੋਡੀ ਕਰਨ ਨੂੰ ਆਵਾਜ਼ ਮਾਰੀ ਭਾ ਇਧਰ ਆ ਯਾਰ ਹਾਂਜੀ। ਕਰਾਲਾ ਜਮਤ ਕਰਾਲਾ ਨੌ ਕਟਾਲਾ ਕਰਦੇ ਸੀ ਅੰਨ ਜਾਂਦੇ ਹਾਂ ਮਗਰ ਮਗਰ ਹਾਜ਼ਰ ਤੇ ਅੱਛਾ 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 ਹਾਂ। ਤੂੰ ਨਹੀਂ ਟੱਕਰਾ ਰੋ ਨਹੀਂ ਤੇ ਜਿਹੇ ਆ ਹੋਏ ਤੂੰ ਆ ਕੰਮ ਲੱਗਾ ਇੱਥੇ ਬਾਹਰ ਹਾਂ ਹਾਂ ਹੁਣ ਉੱਥੇ ਆ ਜਾਣਾ ਮਗਰੀ ਆ ਜਾਣਾ ਉੱਥੇ ਆ ਕੇ ਕਰ ਜਾਣੇ ਕਰਕੇ ਉਹਦੇ ਕਰਨੇ ਤਾਂ ਆਪਣਾ ਦਿਲ ਕੇ ਲੱਗਾ ਉਸ ਰੰਬਾ ਉਸ ਛੱਡ ਕੇ ਉੱਥੇ ਕਰਾ ਲੈਣੀ ਆ ਉਹ ਜੇ ਪੱਠੇ ਵੜਦਾ ਤਾਂ ਉਹਨੇ ਕਹਿਣਾ ਪੱਠਿਆਂ ਤੋਂ ਆ ਜਾਣਾ ਹਟ ਜਾਣਾ ਵੱਢਣ ਝਾਮਤ ਕਰਾਣੀ ਤੇ ਉਹਨੇ ਫੇਰ ਚੱਲ ਜਾਣਾ ਇਹ ਚੱਲ ਜਾ ਹਾਂ ਅੱਛਾ ਜਾਂ ਬੇਲਣਾ ਬੂਲਣਾ ਚੱਲਦਾ ਤਾਂ ਬੇਲਣੇ ਤੇ ਆ ਜਾਣਾ ਆਹ ਵੇਲਣੇ ਵੀ ਉਦੋਂ ਹੋਣਗੇ ਜਿਵੇਂ ਹੁਣ ਐਵੇਂ ਦੇ ਵੇਲਣੇ ਹੋਣੇ ਨੇ ਉਹ ਵੀ ਹਾਂ ਮੇਲੇ ਚੱਲਦੇ ਸੀ ਜੀ ਅੱਛਾ ਬਾਬਾ ਵੇਲਣਿਆਂ ਤੋਂ ਆਇਆ ਮੈਨੂੰ ਭਾਣ ਗੱਲ ਕੀਤੀ ਵੇਲਣੇ ਐਵੇਂ ਦੇ ਸਭ ਹੋਰ ਤਰ੍ਹਾਂ ਦੇ ਹੋ ਇਹੋ ਹੀ ਜਿਵੇਂ ਆ ਵੇਲਣੇ ਇੰਜ ਸਭ ਸੰਦਰ ਹੁਣ ਤੇ ਅਸੀਂ ਟਰੈਕਟਰ ਵੀ ਜੋੜ ਲੈਨੇ ਆ ਉਦੋਂ ਕੀ ਕਰਦੇ ਉਹ ਡਾਕਟਰ ਨਹੀਂ ਸੀ ਉਹਨਾਂ ਜੋੜਨਾ ਉਹਨੇ ਟੱਗੇ ਹੀ ਜੋੜੀ ਸੀ ਆ ਟੱਗੇ ਜੋੜਦੇ ਹੁੰਦੇ ਜਿੱਦਾਂ ਹੁਣ ਟੱਗੇ ਜੋੜਦੇ ਰਹੇ ਉਦੋਂ ਨਾ ਤੇ ਮਸ਼ੀਨਰੀ ਤਾਂ ਹੈ ਹੀ ਨਹੀਂ ਸੀ ਨਾ ਅੱਛਾ ਪਹਿਲਾਂ ਮੈਂ ਇੱਥੇ ਆਇਆ ਸੀ ਨਾ ਭਾ ਤੁਹਾਡੇ ਮੈਂ ਬੜਾ ਕਲਚਰ ਵੇਖਿਆ ਸਾਡੇ ਤੇ ਉਧਰ ਬਿਲਕੁਲ ਹੀ ਨਾ ਹੈਗਾ ਸ਼ੇਖਪੁਰ ਵਾਲੀ ਸਾਈਡ ਤੇ ਬੱਚਾ ਤੁਹਾਡਾ ਮੈਂ ਬੜਾ ਵੇਖਿਆ ਕਲਚਰ ਐਵੇਂ ਦਾ ਨਾ ਕਿ ਮੈਂ ਜਦੋਂ 10-15 ਸਾਲ ਪਹਿਲਾਂ ਵੇਖਿਆ ਤੁਹਾਡੇ ਤੇ ਉਹ ਬੜੇ ਲੱਗੇ ਸਾ ਗੇਰ ਜਿਹਦਾ ਹਾਂ ਗੇਟ ਅੱਗੇ ਜੋੜ ਕਿ ਉਹ ਬੜੇ ਸਨ ਉਹ ਮੈਨੂੰ ਇੱਕ ਨਹੀਂ ਦਿਸਿਆ ਹੁਣ ਹੁਣ ਹੈ ਸਾਰਾ ਹੀ ਨਹੀਂ ਪਤਾ ਜਾ ਰਿਹਾ ਖਤਮ ਹੋ ਗਏ ਅਗਲੇ ਨੇ ਟੱਗੇ ਭੇਜ ਲੈ। ਮੋਟਰਾਂ ਲਾ ਲੀਆਂ ਬਿਜਲੀ ਤੇ ਮੋਟਰਾਂ ਲਾ ਪੱਠੇ ਲਿਆ ਵੱਢਦੇ ਲੈ ਜਾਂਦੇ ਘਰਾਂ 'ਚ ਕੋਈ ਘਰ ਜਾ ਕੇ ਪੱਠੇ ਸੱਟ ਲੈਣੇ ਘਰੇ ਡੇਰੇ ਪੁੱਤਰ ਖਤਮ ਕੇ ਹੋ ਜੇ ਪਾ ਬਾਹਰ ਜਿਹੜੇ ਮਰਬਿਆਂ 'ਚ ਏਦਾਂ ਡੇਰੇ ਸੀ ਨਾ ਉਹ ਭਾ ਤੁਹਾਡੇ ਫਿਰ ਵੀ ਹੈ ਨੇ ਡੇਰੇ ਆਹੋ ਤੇ ਬਾਬਾ ਜੀ ਆਪਣੇ ਖੂਹ ਵੀ ਆ ਸਾਂ ਪਿੰਡ 'ਚ ਪਾਣੀ ਭਰਨ ਵਾਲੇ ਹਾਂ ਜੀ ਤੇ ਖੂਬ ਬੜੇ ਆਪਣੇ ਘਰ ਦੇ ਲੱਗੇ ਆ ਸੀ ਕੋਈ ਹਾਂ ਜੀ ਹੈ ਗੱਲ ਅੱਛਾ ਅੱਛਾ ਉਦੋਂ ਖੂਹਾਂ ਤੋਂ ਹੀ ਭਰਦੇ ਉਦੋਂ ਤਾਂ ਦੂਈ ਹੈ ਹੀ ਤੇ ਦੁਕਾਨਾਂ ਪਿੰਡ 'ਚ ਕਾਦੀਆਂ ਤੁਹਾਡੇ ਪਿੰਡ ਦੁਕਾਨਾਂ ਹੋਈਆਂ ਨੇ ਫਿਰ? ਸਾਰੇ ਸੀ ਹਰ ਖਿਆ ਦੇ ਅੱਛਾ ਜੀ, ਤੁਸੀਂ ਦੱਸਦੇ ਕਸਬਾ ਹੀ ਚੰਗਾ ਵੱਡਾ ਹਾਂ ਜੀ 5 ਨੰਬਰਦਾਰ ਜ਼ਾਰੀ ਬਾਜੀ ਪਿੰਡ ਤੇ 5 ਨੰਬਰਦਾਰ ਨੂੰ ਪਿੰਡ ਵਿੱਚ ਡਬਲ ਟ੍ਰਿਪਲ ਹੋਣਾ ਬਹੁਤ ਡਬਲ ਪਿੰਡ ਸੀ ਜੀ ਉਹ ਦੱਸਿਆ ਹਾਂਜੀ ਲੈ ਜੋ ਅੱਲਾ ਤੇ ਦੁਕਾਨਾਂ ਖਤਰੀਆਂ ਦੀਆਂ ਬਹੁਤੀਆਂ ਹਾਂ ਤੇ ਗਿਆ ਖਤਰ ਦੀਆਂ ਅੱਛਾ ਅੱਛਾ ਇਹ ਖਤਰੀ ਦਾ ਨਾਂ ਯਾਦ ਹੈ ਦੁਕਾਨਾਂ ਵਾਲੇ ਦਾ ਪੂਰੇ ਪਿੰਡ 'ਚੋਂ ਕਿਸੇ ਦਾ ਨਾਂ ਯਾਦ ਹੋਵੇ ਖਤਰੀ ਦਾ ਨਾ ਨਹੀਂ ਉਹਨਾਂ ਦੇ ਯਾਰ ਤੇ ਜਿਹੜੇ ਸਿੱਖ ਸਨ ਤੁਸੀਂ ਅੱਗੇ ਦੱਸਣ ਕੋਈ ਉਹ ਨੰਬਰਦਾਰਾਂ ਦੇ ਨਾਂ ਦੱਸ ਦਿੱਤੇ ਨੇ ਐਂ ਪਿੰਡ ਦੇ ਹੋਰ ਸਿੱਖਾਂ ਦੇ ਨਾਂ ਯਾਦ ਹੋਣ ਚੂੜੇ 'ਚ ਮਾਰਾਂ ਕਿਤੇ ਕਿਸੇ ਦਾ ਨਾਂ ਯਾਦ ਹੈ ਤੁਹਾਨੂੰ ਨਹੀਂ ਜੱਟਾਂ ਦੇ ਨਾਂ ਯਾਦ ਆ ਕੀ ਜੱਟਾਂ ਦੇ ਨਾਂ ਦੱਸੋ ਉਹਨਾਂ ਦਾ ਨਾਂ ਜਿਹੜੇ ਬੰਦੇ ਰਹੇਗਾ ਉਹ ਯਾਦ ਆ ਆਹੋ ਦੱਸੋ ਜਿਨ੍ਹਾਂ ਨੂੰ ਲਾਗੇ ਬੰਦੇ ਹੁੰਦੇ ਹੋ ਹਾਂ ਇੱਕ ਦਾ ਨਾਂ ਗੁਜ਼ਾਰਾ ਸੀ ਗੁਲਜ਼ਾਰ ਸਿੰਘ ਸੀ ਸਿੰਘ ਨਹੀਂ ਕਹਾਉਂਦੇ ਤਾਂ ਦੱਸਿਆ ਸਿੱਧੇ ਹੀ ਜੱਟ ਸੀ ਅੱਛਾ ਅੱਛਾ ਹਾਂ, ਉਹ ਸਿੰਘ ਨਹੀਂ ਕਹਾਉਂਦੇ ਉਦੋਂ। ਅੱਛਾ ਕੋਹੰਦੇ ਨਹੀਂ ਸਿੰਘ ਅੱਛਾ ਹੁਣ ਵਾਂਗ ਹੌਲ ਆ ਪਾਏ ਉਹ ਪਤਾ ਨਹੀਂ ਅੱਛਾ 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 ਇੱਕ ਦਾ ਨਾਂ ਹਜ਼ਾਰਾ ਹੋਰ ਹਾਂ ਮੈਂ ਇਹਦਾ ਸਿੱਧਾ ਹੀ ਕਹਿਣਾ ਆ ਵੇ ਹਜ਼ਾਰ ਆ ਨਾ ਕੀ ਹਾਲ ਚਾਲ ਇੱਕ ਦਾ ਨਾਂ ਕਾਬਲ ਸੀ ਆ ਵੇ ਕਾਬਲ ਅੱਛਾ ਅੱਛਾ ਕਾਬਲ ਹਾਂ ਅੱਛਾ ਅੱਛਾ ਇੱਕ ਦਾ ਨਾਂ ਹਰੀ ਸਿੰਘ ਸੀ ਚੌਧਰੀ ਹਰੀ ਸਿੰਘ ਕੀ ਹਾਲ ਨੇ ਹਰੀ ਸਿੰਘ ਹਾਂ ਅੱਛਾ ਅੱਛਾ ਤੇ ਇੱਕ ਦਾ ਨਾਂ ਫੇਰ ਗੁਜ਼ਾਰਾ ਸੀ
ਅੱਛਾ ਜੀ। ਇੱਕ ਦਾ ਨਾਂ ਜਵਾਲਾ ਸਿੰਘ ਸੀ। ਅੱਛਾ ਜਵਾਲਾ ਸਿੰਘ। ਹਾਂ ਏਦਾਂ ਕਰਕੇ ਸਾਰੇ ਦੇ ਨਾਂ ਯਾਦ ਸੀ ਬੰਦਿਆਂ ਦੇ। ਹਾਂਜੀ ਸਹੀ। ਬਾਬਾ ਜੀ ਸਕੂਲ ਹੈ ਸੀ ਪਿੰਡ 'ਚ? ਹਾਂ ਸਕੂਲ ਸਾਡੇ ਬੜਾ ਡਬਲ ਸੀ 12ਵੀਂ ਤਾਈਂ। 12ਵੀਂ ਦੇ ਉਦੋਂ? ਹਾਂਜੀ ਵਾਹ ਜੀ ਵਾਹ, 47 ਟਾਈਮ ਸੀ। ਹਾਂਜੀ ਕਾਲਜ ਸੀ ਫਿਰ? ਬੜਾ ਕਾਲਜ ਸੀ। ਅੱਛਾ ਤੁਸੀਂ ਗਏ ਸਕੂਲੇ ਕਿ ਨਹੀਂ? ਨਹੀਂ ਜਾਤੇ ਨਹੀਂ ਗਿਆ ਵਿੱਚ ਪਾਏ ਨਹੀਂ ਮਾਂ ਪਿਓ ਕੇ ਆਪ ਹੀ ਬਸ ਆਪਣੇ ਬਸ ਰਹੇ ਆ। ਸ਼ੁਰੈਂਪ ਹੋ ਗਏ? ਅੱਛਾ ਗਏ ਨਹੀਂ, ਆਪ ਹੀ ਸਕੂਲੇ ਗਏ? ਨਾ ਉਦੋਂ ਪੜ੍ਹਦੇ ਪੁੜਦੇ ਘੱਟ ਸਨ ਬਾਬੇ ਨੇ, ਜਿਹਨੂੰ ਪੁੱਛਣੇ ਆਉਂਦੇ ਨਹੀਂ ਸਕੂਲੇ ਪਾਏ ਨਹੀਂ। ਜੇ ਮਾਂ ਪਿਓ ਘਲਾਉਂਦਾ ਸੀ ਨਿਕਲ ਆਉਂਦੇ ਉਹਨਾਂ ਕਹਿੰਦੇ ਚੱਲ ਫੜ ਫਿਰ ਛੋਟੀ ਤੇ ਚੱਲ ਮਜਾ ਇਹੋ ਹੀ ਕੰਮ ਸੀ ਕਿ ਚੱਲ ਬੱਕਰੀਆਂ। ਇਹੋ ਸੀ ਕੋਈ ਲਾਜ ਕਰਦੇ ਸੀ ਬਾਹਰ ਦਾ ਨਿਆਣਿਆਂ ਨੂੰ ਫੇਰਦੇ ਤੱਕ ਮਾਲ ਪਸ਼ੂ ਫੇਰੇ। ਪੜ੍ਹਾਈ ਵਾਲਾ ਘੱਟ ਆਉਂਦੇ ਸੀ। ਹਾਂਜੀ ਪੜ੍ਹਾਈ ਦਾ ਕਰਦਾ ਤਾਂ ਹੁਣ ਬਣਿਆ ਜਦੋਂ ਪਾਕਿਸਤਾਨ ਬਣਿਆ। ਹਾਂ ਤੁਸੀਂ ਵੀ ਉਧਰ ਵੇਲਣਾ ਬੋਲਣਾ ਨੂੰ ਜੋੜਦੇ ਸੀ? ਹਾਂਜੀ ਜੋੜਦੇ ਸੀ। ਹਾਂ ਕਮਾਦ ਲਾਉਂਦੇ ਸੀ ਬਾਬਾ? ਹੋਰ ਅੱਛਾ ਅੱਛਾ। ਬਾਬਾ ਕਮਾਦ ਕਿਹੜਾ ਲੱਗਦਾ ਸੀ ਉਦੋਂ? ਕਿਹੜੀ ਨਸਲ ਸੀ? ਸਾਰੀਆਂ ਸੀ ਜਿਹੜਾ ਮਾਰਾ ਨਾਂ ਦੱਸੋ ਇੱਕ ਦੋ। 12 ਸੀ 12 ਲੰਬਾ ਜਿਹਨੂੰ 12 ਕਮਾਲ ਕਹਿੰਦੇ। ਅੱਛਾ 54 ਸੀ। 54 ਹਾਂ ਆ 54 ਸੀ। ਪੋਨੀ ਨਹੀਂ ਸੀ ਹੁੰਦਾ ਉਦੋਂ? ਪੋਨਾ ਵੀ ਸੀਗਾ। ਨਹੀਂ ਹੁੰਦਾ ਸੀ? ਅੱਛਾ ਪੋਨਾ ਪੀੜ ਦੇ ਨਹੀਂ ਸੀ, ਉਹ ਛਾਟਾ ਚੋਂ ਵਿਕਦਾ ਸੀ। ਅੱਛਾ ਉਹ ਚੁੱਪਰ ਚੱਪਣ ਵਾਲੇ ਚੁੱਪਣ ਵਾਲੇ ਜਿਹੜੇ ਜਾਂ ਗੰਡੇਰੀਆਂ ਵਗੈਰਾ? ਹਾਂ ਅੱਛਾ ਉਹ ਵਿਕਦਾ ਸੀ। ਅੱਛਾ ਅੱਛਾ ਕਿਉਂ ਪੋਨੇ 'ਚ ਪਾਣੀ ਬਹੁਤ ਆਉਂਦਾ, ਉਹਦਾ ਘੋੜ ਬਸ ਘੱਟ ਆਉਂਦਾ। ਅੱਛਾ ਘੋੜ ਮਾਰਦਾ ਹੈਗਾ ਹਾਂਜੀ ਜੀ। ਪਰ ਉਹਦੇ ਖੇਚਲ ਜਾਂਦੇ ਹੁੰਦੇ ਸੀ ਹਾਂ ਤੇ ਘੋੜ ਵਧੀਆ ਬਣਦਾ ਸੀ ਪੋਨੇ ਦਾ। ਤੇ ਆਪਣੇ ਪਿੰਡ ਦੇ ਆਪਣੇ ਬਾਬੇ ਮੁਸਲਮਾਨਾਂ ਦੇ ਸਿੱਖਾਂ ਦੇ ਕੋਈ ਘੁਲਣ ਘਲਣ ਵਾਲੇ ਵੀ ਹੈ ਸਾਂ ਦੇ ਬੜੇ ਉਦੋਂ ਸ਼ੌਕ ਹੁੰਦੇ ਆ ਘੋਲ ਦੇ ਬਾਂਹ ਫੜਨੀ? ਸਿੱਖਾਂ ਦੇ ਮੁੰਡੇ ਘੁਲਦੇ ਸੀ। ਅੱਛਾ ਅੱਛਾ। ਮੁਸਲਮਾਨਾਂ ਦਾ ਕੋਈ ਨਹੀਂ ਸੀ। ਮੁਸਲਮਾਨਾਂ ਦਾ ਕੋਈ ਜਿਹੜੇ ਉਹਨਾਂ ਦੇ ਘੁਲਦੇ ਆ ਕੋਈ ਨਾ ਕਿਸੇ ਦਾ ਨਾਂ ਚੇਤਾ ਹੋਵੇ ਤੁਹਾਨੂੰ? ਹਾਂਜੀ ਜਿਹੜੇ ਘੁਲਦੇ ਆ ਉਹਨਾਂ ਦਾ ਨਾਂ ਕਿਸੇ ਦਾ ਚੇਤਾ? ਇੱਕ ਦਾ ਨਾਂ ਹਰੀ ਸਿੰਘ ਸੀ। ਅੱਛਾ ਉਹ ਵੀ ਘੁਲਦਾ ਸੀ? ਹਾਂਜੀ ਇੱਕ ਦਾ ਨਾਂ ਜੀਤੋ ਸੀ ਜੀ। ਜੀਤੋ? ਹਾਂ ਅੱਛਾ ਏਦਾਂ ਕਰਕੇ ਸੀ। ਅੱਛਾ ਅੱਛਾ। ਮੁੰਡੇ ਸਾਡੇ ਪਿੰਡ ਦੇ ਘੱਟ ਘੁਲਦੇ ਸੀ, ਲਾਂਬਲੇ ਪਹਿਲਵਾਨ ਬਹੁਤੇ ਜਾਂਦੇ ਸੀ। ਅੱਛਾ ਆ ਹੁਣ ਸੌਣ ਭਾਦੋ ਛਿੰਝਾਂ ਪੈਂਦੀਆਂ ਗੁੱਗੇ ਦੀਆਂ ਕਰਕੇ। ਅੱਛਾ ਇੱਕ ਦਿਨ ਪਹਿਲੇ ਦਿਨ ਕਾੜਾ ਪੇੜਿਆ, ਦੂਏ ਦਿਨ ਕਾੜਾ ਛਿੰਝਾਂ, 2 ਦਿਨ ਛਿੰਝ ਰਹਿੰਦੀ ਸੀ ਪਿੰਡ 'ਚ। ਅੱਛਾ ਅੱਛਾ। ਉਹ ਫਿਰ ਪਹਿਲਵਾਨ ਇੱਧਰ ਤੁਹਾਡੇ ਇਲਾਕੇ ਦੇ ਨਾ ਦੂਰਾਂ ਦੇ ਪੁਰਾਣੇ ਜਿਹੜੇ ਸੀ ਉਹ ਜਾਂਦੇ ਨੇ, ਕੁਝ ਲਾਉਂਦੇ ਹੋਏ ਅੰਮ੍ਰਿਤਸਰ ਹੋਏ। ਬਾਕੀ ਪਿੰਡਾਂ 'ਚ ਹੋਰਨਾਂ ਪਿੰਡਾਂ ਜਿਹੜੇ ਪਹਿਲਵਾਨ ਮੋਟੇ ਸੀ ਉਹ ਆਉਣੇ, ਉਹ ਫਿਰ 2 ਦਿਨ ਰਹਿੰਦੇ ਸੀ ਛਿੰਝ ਸਾਡੇ ਪਿੰਡ। ਫਿਰ ਨਾਲ ਦੇ ਪਿੰਡ ਚੱਲ ਜਾਣੇ। ਏਦਾਂ ਉਹਨਾਂ ਪਿੰਡਾਂ 'ਚ ਛਿੰਝ ਪੈਂਦੀ ਸੀ ਆਪਣੇ ਆ ਸੌਣ ਭਾਦੋ 'ਚ। ਅੱਛਾ ਅੱਛਾ। ਹਾਂਜੀ ਛਿੰਝਾਂ ਪੈਂਦੀਆਂ ਨੇ? ਹਾਂਜੀ ਸਹੀ। ਸਾਡੇ ਬਟਾਰੋ ਲਾਉਂਦੇ ਆ ਗੁੰਗੇ ਹੋਣੇ ਲਾਏ। ਇੱਕ ਦਾ ਨਾਂ ਸਿੱਖ ਦਾ ਨਾਂ ਸੀ ਕਿੱਕਰ ਸਿੰਘ। ਅੱਛਾ ਭਲਵਾਨ ਦਾ, ਉਹ ਵੀ ਇੱਧਰ ਦਾ ਹੀ ਹੋਇਆ ਅੰਮ੍ਰਿਤਸਰ ਦਾ। ਅੰਮ੍ਰਿਤਸਰ ਵਾਲੀ ਸਾਈਡ ਦਾ? ਹਾਂ ਅੱਛਾ ਅੱਛਾ। ਉਹਦਾ ਨਾਂ ਸੀ ਕਿੱਕਰ ਸਿੰਘ ਪਿਆ ਕਹਿੰਦੇ। ਅੱਛਾ ਅੱਛਾ। ਉਹ ਮਸ਼ਹੂਰ ਸੀ ਉਹਦਾ ਮਤਲਬ? ਹਾਂ ਬੜਾ ਮਸ਼ਹੂਰ ਸੀ। ਕਿੱਥੇ ਹੁਸ਼ਿਆਰਪੁਰ ਕਿੱਥੇ ਅੰਮ੍ਰਿਤਸਰ ਤੁਹਾਨੂੰ ਪਤਾ? ਹਾਂਜੀ ਉੱਥੇ ਭਲਵਾਨ ਚੱਲ ਜਾਂਦੇ ਸੀ ਜੀ, ਪਤਾ ਹੁੰਦਾ ਸੀ ਇਹਨਾਂ ਨੂੰ ਛਿੰਝਾਂ ਦਾ। ਹਾਂ ਹਾਂ ਹਾਂਜੀ ਇਹ ਦੱਸਦੇ ਆ ਵੀ ਕਿੱਕਰ ਸਿੰਘ ਉਹਦਾ ਨਾਂ ਕਿਉਂ ਪਿਆ ਸੀ ਕਿ ਆਹ ਖਰਾਸ ਨਹੀਂ ਹੁੰਦੇ ਪਿੰਡਾਂ 'ਚ ਲਾਇਆ ਦਾਣੇ ਪੀਣ ਵਾਲੇ? ਹਾਂ ਹਾਂ ਖਰਾਸ, ਉਹ ਖਰਾਸ ਹੀ ਹੁੰਦੇ ਹਨ। ਹਾਂਜੀ ਹਾਂ ਉਹ ਪਿੰਡ ਅੱਧਾ ਇਕੱਠਾ ਹੋ ਕੇ ਤਾਂ ਕਾਈਆਂ ਚੜ੍ਹਦੇ ਸੀ ਘੋੜਿਆਂ ਤੇ। ਉਹ ਬੜੀ ਡਬਲ ਹੁੰਦੀ ਹੈ। ਅੱਛਾ ਅੱਛਾ। ਕੋਈ 10-15 ਬੰਦੇ ਲੱਗੇ, ਉਹ ਚਾੜ ਤੇ ਉਧਰ ਉਹ ਆ ਗਿਆ ਅੱਛਾ ਤੁਰਿਆ ਆਉਂਦਾ। ਉਹ ਪੁੱਛਦਾ ਹੈ ਕੀ ਕਰਦੇ ਆ? ਭਲਵਾਨ ਜੀ ਆ ਕਾਈਆਂ ਦੁਆਲੇ ਹੋਇਆ, ਇਹ ਨਹੀਂ ਭੈਣ ਜੋ ਕੁੰਦੇ ਚੜ੍ਹ ਦਿੱਤਾ। 15 ਕੋਈ ਚੜਨ ਦੇ ਹੋਰ ਲਾ ਕੇ? ਅੱਛਾ ਐਸਾ ਚੜ੍ਹਦੀ ਨਹੀਂ ਆਇਆ ਉਹ। ਅੱਛਾ ਉਹ ਕਹਿਣ ਲੱਗਾ ਪਰਾਂ ਹੋ ਜਾਓ, ਮੈਂ ਦੇਖਦਾ ਚੁੱਕ ਕੇ। ਉਹ ਉਧਰ ਸਿਰਾ ਫੜਿਆ, ਉੱਧਰ ਲੈ ਤੇ ਰੱਖਦਾ, ਉੱਧਰਲਾ ਸਿਰਾ ਫੜਿਆ, ਉੱਧਰ ਰੱਖ ਦਿੱਤਾ। ਉਹਦਾ ਨਾਂ ਉੱਥੇ ਪੈ ਗਿਆ ਕਿੱਕਰ ਸਿੰਘ। ਅੱਛਾ ਅੱਛਾ। ਉਹਦਾ ਨਾਂ ਸੀ ਕਿੱਕਰ ਸਿੰਘ। ਬੜਾ ਤਗੜਾ ਭੈਣ, ਕਿਤੇ 15 ਬੰਦੇ ਇੱਕ ਵਾਰ ਇਕੱਲੇ ਚੁੱਕਦੇ ਭਲਵਾਨ ਬੜੇ ਪੂਰੇ ਭਲਵਾਨ ਤੇ ਉਹ ਗੁੰਗੇ ਹੋਣੇ। ਗੱਲ ਹੋਈ ਜੇ ਗੁੰਗੇ ਹੋਣੇ ਥੋੜੇ ਭਲਵਾਨ ਆ। ਹਾਂਜੀ ਇਹ ਦੇਖਦੇ ਰਹਿੰਦੇ ਸੀ ਆਪਣੇ ਬਾਪ ਵਾਲਾ ਇਸ਼ਾਰਾ ਮੈਨੂੰ ਕਰਦਾ ਢਾ ਦੇ ਕਿ ਜਾਂ ਨਾ ਢਾਵਾਂ। ਜਦੋਂ ਉਹਦੇ ਅੰਬੇ ਨੇ ਕਹਿਣਾ ਇਸ਼ਾਰਾ ਕਰਨਾ ਢਾ ਦੇ, ਛੁੱਟਦੇ ਹਾਂ ਲਾ ਦੇ ਪੇਟ, ਲਾ ਦੇ ਨਹੀਂ ਤਾਂ ਉਹਨਾਂ ਚ ਨਹੀਂ ਰੱਖਣਾ, ਰਗੜੀ ਜਾਣਾ। ਸਹੀ।
ਉਹ ਕਿੱਥੋਂ ਸੇ ਚਲ ਗਿਆ ਉਹਦਾ ਨਾ ਘੋਲ ਵਾਸਤੇ ਕੌਣ ਗਿਆ ਤੂੰ ਨੇ ਮੇਰੇ ਨਾਲ ਘੋਲ ਸਕਦਾ ਮੈਂ ਤਾਂ ਤੇਰਾ ਜੋੜ ਨਹੀਂ ਅੱਛਾ ਬਾਬਾ ਤੂੰ 15 16 ਦੱਸ ਦੇ 18 ਸਾਲ ਦਾ ਹੈ ਤਕਰੀਬਨ ਜਾ ਕੀ ਕਰਦਾ ਹੁੰਦਾ ਹੈ ਤੂੰ ਇਹੋ ਕਦੇ ਬੱਕਰੀਆਂ ਮੰਗਣ ਲੱਗ ਜਾਓ ਅੱਛਾ ਅੱਛਾ ਬੱਕਰੀਆਂ ਜਾਣ ਲੱਗ ਸਕੂਲੇ ਨਹੀਂ ਜਾਂਦਾ ਬਸ ਇਹਨਾਂ ਮਗਰ ਫਿਰ हाँ बकरियां तो हटोता है अपने जिम्मेदारी से बढ़ जाओ ਅੱਛਾ ਅੱਛਾ बेले नाला हो जाओ हाँ बोल ला बस जेड़ा का मतलब है वो कर लेना ਹਾਲੇ ਵਾਲੇ ਨੇ ਉਹ? हाँ जी हाँ बोलते ਅੱਛਾ ਅੱਛਾ ਬਾਬਾ ਜੀ ਥੋੜਾ ਮੈਨੂੰ ਨਾ ਉਂਝ ਵੀ ਬੜਾ ਸ਼ੌਕ ਬਗੈਰ ਵੀਡੀਓ ਤੋਂ ਵੀ ਮੈਨੂੰ ਦੱਸੋ ਤੋੜਦੇ ਕਿਵੇਂ ਰੋਕਦੇ ਹੋ ਕੀ ਕਿੰਨੇ ਹੁੰਦੇ ਹੋ ਥੋੜਾ ਦੱਸੋ ਢੱਗਿਆਂ ਨੂੰ ਜੋ ਤੋੜਦੇ ਹੋ ਜਾਂ ਰੋਕਣਾ ਨੂੰ ਕੀ ਕਹਿੰਦੇ ਹੋ ਇਧਰ ਨੂੰ ਹੋਇਆ ਨੂੰ ਉਹ ਸੁਣਾਓ ਥੋੜੀ ਗੱਲ देखो जी जल्दी हवा बाई था ना ਹਾਂਜੀ तो उन्होंने कहना चल भाई चल तुरा चल तुरा चल ਅੱਛਾ जल्दी मोड़ते जाना कहना तो मोड़ो तो ਅੱਛਾ ਅੱਛਾ तो मोड़ पाना ਯਾਨੀ ਉੱਥੇ ਉਹ ਇੱਕ ਪੈਰ ਵੀ ਕਹਿੰਦੇ ਹੁੰਦੇ ਉਹ ਕੀ ਸੀ पाया तो एक ਪੈਰ ਤੇ ਮੁੜ ਜਾ पाया तो मोड़ो ਵੇਖ ਲੋ ਹੈ ਢੱਗੇ ਯਾਰ ਇੰਜ ਕਹਿੰਦੇ ਬਾਕੀ ਉਹ ਕਹਿੰਦੇ ਉੱਥੇ ਮੁੜ ਜਾਂਦੇ ਹਨ ਜੋ ਪੈਰ ਤੇ ਕਹਿਣਾ ਹੈ ਉਹਨੇ ਸਾਰੇ ਸਮਝਣਾ ਵੀ ਪੈਰ ਕਹਿੰਦੇ ਇੱਥੇ ਮੁੜਨਾ ਦਸਤੀ हाँ जी ਆ ਤਾ ਤਾ ਕਈ ਕੋਈ ਇੰਜ ਕਰਦੇ ਹੁੰਦੇ ਹਨ हाँ ਹੈ हाँ ਨਿਕੇ ਨਾ ਮੈਂ ਵੇਖੇ ਨੇ ਥੋੜੇ ਬਾਅਦ ਆਪਣੇ ਇੱਥੇ ਪਾਕਿਸਤਾਨ 'ਚ ਨਾ हो जी तत्ता कई था थले नो ਹਾਂ ਹਾਂ बता रख ਅੱਛਾ ਅੱਛਾ ता कहना ता रख ਅੱਛਾ ਅੱਛਾ ਵੀ ਨਾਲ ਜਿਹੜਾ ਵੱਟ ਦੇ ਨਾਲ ਰੱਖ ਹੈ हाँ बटन नाल हो रहा ਠੀਕ ਹੈ ਨਾ तदे ऊपर ले कहना हट के ना थले हट के थले उतर के ਅੱਛਾ 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 ਤੇ ਕਿੰਨੀ ਕੁ ਵਾ ਲੈਂਦੇ ਹੋ वाले ਵਿਗਾ ਕਰ ਜਾਂਦਾ ਹੁੰਦਾ ਸੀ ਵਿਗਾ ਜਾਂ ਕਿੱਲਾ ਉਹਨੇ ਇੱਕ ਹੁੰਦੀ ਸੀ ਹਲ हाँ ਕਿ ਤਿੰਨ ਹੁੰਦੀਆਂ ਹਨ ਸਰਫਾਲੀ ਉਹ ਤਾਂ ਸਾਰੀ ਹੁੰਦੀ ਹੈ ਨਾ एक कोई हाल एक कोई हुंदा सी ਲੱਕੜੀ ਦਾ ਉੱਤੇ ਪਤਾ ਲੱਗਾ ਹਾਂ, ਹੁੰਦਾ ਲੱਕੜੀ ਸੀ ਇੱਥੇ ਬੰਦਾ ਰਹਿੰਦਾ हाँ जे लकड़ी ते हुंदे साडे ਅੱਛਾ 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 हाँ जी ਤੇ ਬਾਬਾ ਜੀ ਕਿੰਨੀ ਕੁ ਮਲਵਾਈ ਕਰ ਜਾਂਦੇ ਹੋ ਸਵੇ ਉਹ ਤਾਂ ਡੰਗਰਾਂ ਦੇ ਸਿਰ ਤੇ ਆਉਂਦੇ ਜੇ ਤੇ ਤਗੜੇ ਹੁਣ ਕਿੱਲਾ ਵੀ ਕੱਢ ਲੈਣਾ ਅੱਛਾ ਉਹ ਇੱਕ ਇੱਕ ਨਿਕਲਣੀ ਕਿੰਨੀ ਦੇਰ ਲੱਗ ਜਾਂਦੀ ਕਮਾਲ ਤੇ ਜਿਹੜੇ ਜਰਾ ਹਲਕੇ ਆ ਉਹ ਦੁਆਰ ਛੇ ਕਨਾ ਵਾ ਕੇ ਛੱਡ ਲੈਣੇ ਸਵੇਰ ਦਾ ਨਾ ਟਾਈਮ ਲੈ ਕੇ ਨਿਕਲ ਜਾਂਦੇ ਹਾਂ ਜੀ ਤੜਕੇ ਮੰਗਾਂ ਤੋਂ ਪਹਿਲਾਂ ਅੱਛਾ ਅੱਛਾ ਇੰਟਰਨੈਟ ਨੇ ਵੀ ਜਾਨਵਰ ਵੀ ਤੰਗ ਹੋਏ ਤੇ ਨਾਲੇ ਆਪ ਨੂੰ ਵੀ ਗਰਮੀ ਤੋਂ ਪਹਿਲਾਂ ਹੀ ਮੰਗਾਂ ਤੋਂ ਪਹਿਲਾਂ ਜਾਣਾ ਨੇਰੇ ਹਲ ਬਾਣੇ ਅੱਛਾ ਅੱਛਾ ਆਈ ਥੇ ਆਗੇ ਬੋਲਦੇ ਨੇ ਅਸੀਂ ਗੰਗਾਪੁਰ ਉੱਠ ਕੇ ਨਾ ਹਾਂ ਹਾਂ ਪਹਿਲਾਂ ਸਾਡੀ ਬਸੋਂ ਗੰਗਾਪੁਰ ਸੀ, ਅੱਛਾ ਪਹਿਲੇ ਗੰਗਾਪੁਰ ਤੇ ਰਹਿੰਦੇ ਪਿੰਡ ਚ ਪਿੰਡ ਚ ਵੱਡੇ ਹਾਂ ਸੀ ਹਾਂ ਉੱਥੋਂ 40-50 ਸਾਲ ਸਮਝਦਾ ਸੀ ਉੱਥੋਂ ਆ ਕੇ ਇੱਥੇ ਬਾਈ ਕੀਤੀ ਆ ਹੁਣ ਸਾਨੂੰ ਹੋ ਗਿਆ 10-15 ਸਾਲ ਇੱਥੇ ਆਣ ਪੱਕੇ ਅੱਛਾ ਅੱਛਾ ਉਥੋਂ ਸਵੇਰੇ ਜੋ ਕੇ ਇੱਥੇ ਲੈ ਕੇ ਆਉਂਦੇ ਹੋ ਜੋ ਤੜਕੇ ਉੱਠਣਾ ਦਿਨ ਚੜ੍ਹਦੇ ਨੂੰ ਕਿੱਲਾ ਛੇ ਕਰਾਂ ਥਾਂ ਬਾਇਆ ਹੁੰਦਾ ਸੀ ਅੱਛਾ 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 ਰਾਤੋਂ ਰਾਤ ਆ ਕੇ ਅੱਛਾ ਤੁਸੀਂ ਗੰਗਾਪੁਰ ਦੀ ਗੱਲ ਕੀਤੀ ਹੈ ਗੰਗਾਪੁਰ ਬੜਾ ਇੱਕ ਹਿਸਟਰੀ ਕੱਲ ਹੈਗਾ ਜਿਹੜਾ ਹਿਸਟੋਰੀਕਲ ਤੁਹਾਡਾ ਪਿੰਡ ਬੜਾ ਨਾ ਇੱਕ ਮਸ਼ਹੂਰ ਹੈ ਫੇਮਸ ਉਹਦੀ ਵਜ੍ਹਾ ਤੋਂ ਸਰ ਗੰਗਾ ਰਾਮ ਦਾ ਆਂਦੇ ਜਿਹੜਾ ਪਿੰਡ ਹਾਂਜੀ ਸਾਰੇ ਗੱਲ ਜਿਹਦਾ ਲਾਹੌਰ ਹਸਪਤਾਲ ਵੀ ਬਣਾਇਆ ਇਹਨਾਂ ਦੇ ਨਾਂ ਤੇ ਹੀ ਆ ਹਾਂ ਹਾਂ ਸਰ ਦਾ ਖਿਤਾਬ ਹਕੂਮਤ ਨੇ ਮੇਰੇ ਖਿਆਲ ਨਾਲ ਦਿੱਤਾ ਸੀ ਅੰਗਰੇਜ਼ਾਂ ਨੇ ਦਿੱਤਾ ਸੀ ਜਦੋਂ ਕੰਮ ਇਹਨੇ ਬੜੇ ਅੱਛੇ ਕੀਤੇ ਤੇ ਉਰਲੇ ਪਾਸੇ ਬਾਗ ਉਹਦੇ ਆਂਦੇ ਕੋਠੀ ਵੀ ਹੈ ਗੰਗਾ ਰਾਮ ਦੀ ਹੈਗੀ ਪਿੰਡ ਚ ਭਲਾ ਕੋਠੀ ਹੈ ਮਰਈਆਂ ਦੀ ਕੋਠੀ ਵੀ ਹੈਗੀ ਆ ਬਾਗ ਵੀ ਹੈਗਾ ਬਾਗ ਹੈਗਾ ਗੰਗਾ ਰਾਮ ਹੈ ਹਾਂਜੀ ਅੱਛਾ ਬਾਬਾ ਜਦੋਂ ਤੁਸੀਂ ਆਏ ਹੋ ਇੱਥੇ ਪਿੰਡ ਚ ਜਾ 47 ਟਾਈਮ ਜਦੋਂ ਤੁਸੀਂ ਉਦੋਂ ਜੜ ਕੇ ਇੱਥੇ ਪਹੁੰਚੇ ਉਦੋਂ ਚੱਲ ਰਹੀ ਸੀ ਤੁਹਾਡੇ ਕਿ ਇਹ ਬਾਅਦ ਚ ਬਣੀ ਹੈ ਜਿਹੜੀ ਘੋੜਾ ਜਿਹਦਾ ਕਿ ਜੁਪਦਾ ਇਹ ਗੰਗਾ ਰਾਮ ਨੇ ਬਣਾਇਆ ਹੈ। ਸਰ ਗੰਗਾ ਰਾਮ ਨੇ ਬਣਾਈ ਹੋਈ ਹਾਂ ਉਹਦੇ ਅੱਛਾ ਉਹਨੇ ਚਲਾਈ ਹੈ ਉਹਦੀ ਉਹਨੇ ਤੋੜ ਵਿਛਾਈ ਸੀ ਤੇ ਉਦੋਂ ਚੱਲਦੀ ਸੀ ਜਦੋਂ ਅਸੀਂ ਆਏ ਹਾਂ ਨਹੀਂ ਚੱਲਦੀ ਤਾਂ ਮੈਂ ਵੀ ਵੇਖੀ ਹਾਂ ਬਾਅਦ ਚ ਮੈਂ ਉਹ ਕਹਿ ਰਿਹਾ ਕਿ ਪਹਿਲਾਂ 47 ਤੋਂ ਪਹਿਲਾਂ ਦੀ ਹੈ ਹਾਂ ਪਹਿਲਾਂ ਦੇ ਪਹਿਲੇ ਚੱਲਦੀ ਸੀ ਪਹਿਲਾਂ ਦੇ ਚੱਲੇ ਗੰਗਾ ਰਾਮ ਨੇ ਚਲਾਈ ਸੀ ਆਪ ਅੱਛਾ ਅੱਛਾ ਹਾਂਜੀ ਸਹੀ ਸਹੀ ਉਹਨੇ ਚੱਲ ਰਹੀ ਹੈ ਹੁਣ ਤਾਂ ਸਾਰੇ ਉਹ ਸਾਰੇ ਉਹ ਗੰਗਾ ਰਾਮ ਨੇ ਇਸ ਤੇ ਚਲਾਏ ਸੀ ਨਾ ਵਿਚਾਰਾਂ ਸਟੇਸ਼ਨ ਤੇ ਹਾਂ ਉਦੋਂ ਸੜਕਾਂ ਕੋਈ ਨਹੀਂ ਸੀ ਹਾਂਜੀ ਹਾਂਜੀ ਹੁਣ ਆਪਣੇ ਇਹ ਰੇਲ ਬਣਾ ਲਈ ਸਮਝੋ ਆਂਦੇ ਉਹ ਜਿਹੜਾ ਮੋੜ ਜਾਣੇਗਾ ਹਾਂਜੀ ਪਹਿਲਾਂ ਗਲੀ ਦੇ ਵਿੱਚ ਆਉਂਦੀ ਹੁੰਦੀ ਨਾ ਮੈਂ ਵੇਖੀ ਚੱਲਦੀ ਮੈਂ ਬੈਠਾ ਹੋਈ ਆ ਉਹ ਮੋੜਦਾਂ ਦੇ ਉਲਟ ਤੇ ਟੇਲ ਟਾਂਦੇ ਹੁੰਦੇ ਹਨ ਉਹ ਜਿਹੜੇ ਭੈੜੇ ਉਹਨਾਂ ਨਾਲ ਇੱਧਰ ਖਿੱਚਦੇ ਨੇ ਭੈਣ ਥੱਲੇ ਸੱਟਾਂ ਲੱਗਣੀਆਂ ਸੀਟਰ ਨਹੀਂ ਹੁੰਦਾ ਇੰਜਨ ਉਹ ਤਾਂ ਕਰ ਲਈ ਇੱਥੇ ਵੀ ਕਰ ਦਿੱਤੇ ਸੀ ਰੇਤ ਤੇ ਜ਼ਿਆਦਾ ਉੱਥੇ ਉਸ ਮੋੜ ਤੇ ਉਲਟਣ ਲੱਗ ਪਏ ਅੱਛਾ ਅੱਛਾ ਘੋੜੇ ਭੈੜਾ ਜਿਹਾ ਘੋੜੇ ਗਰਮੀ ਨਾਲ ਮਰਨ ਲੱਗ ਪਏ ਸੀ ਬਹੁਤ ਹਾਂ ਹਾਂ ਦੇਖੋ ਜੀ ਦੋ ਤਾਰ ਬੰਦ ਹੋ ਗਈ ਦੋ ਤੇ ਪੱਕੇ ਉਹਨਾਂ ਨੂੰ ਪਿੱਛੇ ਜੋਂਦ ਨੇ ਇੱਕ ਦੋ ਜਾਂਦੀ ਹੋਣਗੇ ਪਿੱਛੇ ਫਟਾ ਜਾ ਉਹਦੇ ਜਿੰਨਾ ਚਿਰ ਚਾਰ ਫੱਟੇ ਹੈਗੇ ਘੋੜੇ ਦੇ ਮਗਰ ਹੁੰਦੇ ਸੀ ਫਟਾ ਭਲਾ ਚਾਰ ਫੱਟੇ ਵੀ ਲਾ ਲੈਂਦੇ ਸੀ ਜਿਹੜਾ ਬਹੁਤਾ ਹੱਥਰਾ ਘੋੜਾ ਹੈ ਜਿਹੜਾ ਤੰਗ ਕਰਦੇ ਮਗਰ ਚਾਰ ਜੋ ਦਿੰਦੇ ਹਾਂ 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 ਬਾਕੀ ਬਾਟੇ ਜਿਹੜਾ ਸੀ ਉੱਥੇ ਉਹਨੇ ਕਲਾਸ ਵੀ ਬਣਾਇਆ ਸੀ ਜਿਵੇਂ ਗੱਡੀਆਂ ਦਾ ਅੱਛਾ ਮੈਂ ਉਦੋਂ ਸਟੇਸ਼ਨ ਦਾ ਟਰਾਲੀ ਆ ਜਾਏ ਤੇ ਉਹ ਲਾਈਨ ਤੇ ਕਰਕੇ ਤਾਂ ਦੂਜੀ ਗਾਂ ਲੰਘਾ ਦਿੰਦੇ ਅੱਛਾ ਕ੍ਰਾਸਿੰਗ ਵਾਲਾ ਸਿਸਟਮ ਲਾਇਆ ਹੋਇਆ ਸੀ ਹਾਂ ਉਹ ਗਾਂ ਲੱਕ ਜੋ ਆਦੇ ਚ ਕਰਕੇ ਹਾਂ ਲਾਇਆ ਸੀ ਪੂਰਾ ਟ੍ਰੇਨ ਵਾਲਾ ਮਾਹੌਲ ਦੇ ਹੈ ਹਾਂ ਜੀ ਬੜਾ ਉਹ ਸੀ ਬਾਦਸ਼ਾਹ ਬੰਦਾ ਹਾਂ ਹਾਂ
ਜਿੰਨੇ ਚਿਰ ਹੋ ਰਿਹਾ ਉਦੋਂ ਨਹੀਂ ਸੀ ਉਲਟਦੀ ਟਰਾਲੀ। ਅੱਛਾ ਇਹ ਜਦੋਂ ਸਾਡੇ ਪਾਸ ਪਈ ਆ ਨਾ ਮੁਸਲਮਾਨਾਂ ਤੇ ਫਿਰ ਉਲਟਣੀ ਸ਼ੁਰੂ ਹੋਈ ਆ ਕਿ ਨਾ ਕਹਿੰਦੇ ਠੀਕ ਕਰਾਉਣੇ ਨਾ ਬਣਾਉਣੇ। ਹਾਂ ਰਿਪੇਅਰ ਨਹੀਂ ਕਰਦੇ ਨਾ। ਫਿਰ ਬੇਗਾਉਣੀ ਨਾ ਉਹ ਫੱਟੇ ਵੀ ਖਰਾਬ ਹੋ ਗਏ, ਲੈਨ ਵੀ ਖਰਾਬ ਹੋ ਗਏ। ਇੱਥੋਂ ਦਾ ਰਮਜ਼ਾਨ ਮਿਸਤਰੀ ਸੀ, ਉਹ ਉਹਦੀ ਮੁਰੰਮਤ ਕਰਦਾ। ਹਾਂ ਅੱਛਾ ਅੱਛਾ ਅਜੇ ਹੈਗਾ ਉਹ ਵੀ। ਅੱਛਾ ਅੱਛਾ ਹਾਂਜੀ। ਅੱਛਾ ਬਾਬਾ ਜੀ, ਫਿਰ ਉਹ ਤੁਸੀਂ ਆਪਣੇ ਉਹ ਤੋਂ ਪਿਛਲੇ ਸ਼ੁਕਰ ਆਪਣਾ ਸੁਣਾਓ ਸਾਨੂੰ ਕਿ ਤੁਹਾਨੂੰ ਫਿਰ ਕਿਵੇਂ ਪਤਾ ਲੱਗਾ ਸੀ ਕਿ ਅਸੀਂ ਇੱਥੋਂ ਜਾਣਾ ਹੈ, ਇੱਥੋਂ ਨਿਕਲਣਾ ਪੈਣਾ? ਕੋਈ ਪਹਿਲਾਂ ਪਤਾ ਲੱਗਣ ਲੱਗ ਪਿਆ ਕਿ ਟਾਈਮ ਦੇ ਟਾਈਮ ਤੁਹਾਨੂੰ ਲੱਗਾ ਜਦੋਂ ਇੱਧਰ ਆਏ? ਨਹੀਂ ਜੀ, ਜਦੋਂ ਰੌਲਾ ਪਾਇਆ ਨਾ ਹਾਂਜੀ ਅਸੀਂ ਸਿੱਖਾਂ ਨੇ ਤੇ ਜੱਟਾਂ ਨੇ ਤੇ ਅਸੀਂ ਇਕੱਠ ਕੀਤਾ ਸੀ ਪਿੰਡ ਮੁਸਲਮਾਨਾਂ ਨੇ। ਅੱਛਾ ਕਦੇ ਮੁਸਲਮਾਨ ਜਥਾ ਪਵੇ ਮੁਸਲਮਾਨਾਂ ਦਾ ਹਾਂ ਸਾਡੇ ਪਿੰਡ ਨੂੰ, ਅੱਛਾ ਅੱਛਾ ਤਾਂ ਮੁਸਲਮਾਨਾਂ ਤੁਸੀਂ ਮੁਰੇ ਹੋ ਕੇ ਡੱਕਣਾ ਉਹਨਾਂ ਨੂੰ। ਜੇ ਸਾਡਾ ਹਿੰਦੂਆਂ ਦਾ ਜਥਾ ਆ ਕੇ ਪਵੇ ਤੁਹਾਨੂੰ, ਅਸੀਂ ਉਹਨਾਂ ਨੂੰ ਡੱਕਣਾ। ਨਹੀਂ ਤੁਹਾਡੀ ਭਾਸ ਕਰਾਂਗੇ, ਉਹਨਾਂ ਨੂੰ ਰੋਕਾਂਗੇ ਅੱਗੋਂ। ਹਾਂ ਜੀ। ਉਹ ਫਿਰ ਅਸੀਂ ਰਾਤ ਨੂੰ ਪਹਿਰੇ ਦੇਣੇ ਰਲ ਕੇ। ਅੱਛਾ ਏਦਾਂ ਸੜਕ ਤੇ ਬਹਿ ਜਾਣਾ, ਉਧਰ ਜਿਹੜਾ ਰਾਹ ਆਉਣਾ ਉਹਦੇ ਤੇ ਬਹਿ ਜਾਣਾ, ਕੋਈ ਬਾਹਰੋਂ ਜਥਾ ਨਾ ਆ ਜਾਏ। ਪਾਲੇ ਪੈਣ ਦਾ ਰਾਤ ਅਸੀਂ ਪਰਾ ਦੇਣਾ, ਸਵੇਰ ਨੂੰ ਉੱਠ ਕੇ ਆਪਣੇ ਬਹਿ ਜਾਣਾ। ਏਦਾਂ ਰਲ ਕੇ ਕੰਮ ਕਰਦੇ ਟਾਈਮ ਇਹ ਨਹੀਂ ਸੀ ਪਹਿਲਾਂ ਪਤਾ ਵੀ ਸਾਰਿਆਂ ਨੇ ਚੱਲ ਜਾਣਾ। ਅੱਛਾ ਜਿਹੜੇ ਸਾਡੇ ਪਿੰਡੋਂ ਮੁਸਲਮਾਨ ਉੱਠਦੇ ਸੀ ਨਾ, ਕੋਈ ਪਹਿਲਾ ਘਰ, ਹਾਂਜੀ ਉਹ ਤੁਹਾਡੇ ਵਾਲੀ ਗੱਲ ਅਸੀਂ ਕਹਿੰਦੇ ਸੀ ਵੀ ਭੈਣ ਚੋ ਜ਼ਮੀਨ ਵੀ ਛੱਡ ਜਾਂਦਾ, ਘਰ ਵੀ ਛੱਡ ਜਾਂਦੇ, ਕਾਂ ਕਿੱਥੋਂ ਲੋਕ ਬੇਬੇ ਕੋਲ ਇਹ ਸਭ ਕੁਛ ਇੱਥੇ ਛੱਡ ਗਿਆ। ਇਹਦੇ ਲਈ ਕਾਂ ਕੀ ਆ ਰੱਖਿਆ। ਇੰਨੇ ਉਹ ਹੌਲੀ ਹੌਲੀ ਨਿਕਲਣੇ ਸ਼ੁਰੂ ਹੋ ਗਏ ਬੰਦੇ, ਬੱਲੇ ਬੱਲੇ। ਉਹ ਜਿਹੜੇ ਤਾਂ ਪਹਿਲਾਂ ਇੱਧਰ ਆ ਗਏ ਉਹਨਾਂ ਨੂੰ ਭਰੇ ਭਰਾਏ ਘਰ ਲੱਭ ਗਏ। ਜਿਹੜੇ ਸਾਡੇ ਵਰਗੇ ਜ਼ਿਮੀਂਦਾਰ ਸੀ ਬਹੁਤ ਨੇ ਅਸੀਂ ਵੀ ਐਵੇਂ ਹੀ ਬਸ ਗੱਲ ਸ਼ੋਸ਼ੇ ਉੱਡਿਆ ਨਹੀਂ ਜਾਣਾ ਹੈਗਾ। ਉਹ ਜਿਹੜੇ ਰਹਿ ਗਏ ਘਰ ਵੀ ਛੱਡ ਕੇ ਗਿਆ ਕੋਈ? ਉਹ ਰਹਿ ਗਏ ਖਾਲੀ। ਹਾਂ ਤੇ ਬਿਲਕੁਲ ਐਂਡ ਤੇ ਫਿਰ ਜਿੱਦਣ ਅਸੀਂ ਉੱਠੇ ਆ, ਹਾਂਜੀ ਸਾਡਾ ਲੰਬੜਾ ਸੀ ਕਿਰਪਾ ਤੋਂ, ਉਹਦੇ ਨਾਲ ਬੜਾ ਪਿਆਰ ਸੀ ਸਾਡੇ ਵੱਡਿਆਂ ਦਾ। ਤਾਂ ਮੈਂ ਤਾਂ ਮੇਰੇ ਚਾਚੇ ਦਾ ਪੋਤਾ ਸੀ, ਬਾਹਰ ਡੰਗਰ ਚਾਰਦੇ ਆ। ਅੱਛਾ ਸਾਨੂੰ ਕੋਈ ਪਤਾ ਨਹੀਂ ਵੱਢ ਵਢਾਈਏ ਦਾ। ਅੱਛਾ ਅੱਛਾ ਵੀ ਲੋਕੀ ਵੱਢਦੇ ਆ ਜਾਂ ਮਾਰਦੇ ਆ। ਤੁਸੀਂ ਬਾਹਰ ਚਾਰਨ ਦੇ ਸਭ? ਬਾਹਰ ਚਾਰਦੇ ਬੇ ਟੱਟ ਹੋ ਗਏ। ਅੱਛਾ ਬਾਹਰ ਡੰਗਰ ਚਾਰਨ ਗਏ ਤੇ ਉਹਨੂੰ ਸੱਦਿਆ। ਉਹਦਾ ਨਾਂ ਸੀ ਸਾਡਾ ਚਾਚਾ ਲੱਗਦਾ, ਉਹਦਾ ਨਾਂ ਸੀ ਚੂੜ, ਉਹਦਾ ਗੁਆਂਢ ਸੀ। ਅੱਛਾ ਉਹਨੇ ਕਿਹਾ ਚੂੜ, ਉਹਨੇ ਕਿਹਾ ਹਾਂ ਚਾਚਾ ਜੀ। ਉਹ ਕਹਿੰਦਾ ਵੀ ਮੈਂ ਤੈਨੂੰ ਇੱਕ ਗੱਲ ਸੁਣਾਉਣਾ, ਜੇ ਗੁੱਸਾ ਨਾ ਕਰੇ। ਉਹਨੇ ਕਿਹਾ ਚਾਚਾ ਗੁੱਸਾ ਤੁਹਾਡੀ ਗੱਲ ਦਾ ਕਾਹਦਾ ਕਰਨਾ। ਅੱਛਾ ਕਿਹਨੇ ਕਿਹਾ ਮੈਂ ਗੱਲ ਸੁਣਾਉਣਾ? ਲੰਮਟਾਨ ਨੇ। ਕੀ ਉਹਦਾ ਤਾਰਾ ਸੰਘ ਨੇ? ਕੀ ਉਹਦਾ ਨਾਮ? ਕਿਰਪਾ ਸਿੰਘ। ਕਿਰਪਾ ਸਿੰਘ। ਅੱਛਾ ਕਿਰਪਾ ਸਿੰਘ ਲੰਮਟਾਨ ਸੀ ਵੱਡਾ। ਹਾਂ ਅੱਛਾ ਉਹਨੇ ਕਿਹਾ ਚਾਚਾ ਘਰ ਤੇਰੀ ਗੱਲ ਦਾ ਗੁੱਸਾ ਕਾਹਦਾ ਕਰਨਾ। ਉਹ ਕਹਿਣ ਲੱਗਾ ਕਿ ਮੇਰੀ ਗੱਲ ਸੁਣੋ, ਸਾਡੇ ਭੈਣ ਭਰਾ ਸਾਰੀ ਦੁਨੀਆ ਜਿਹੜੀ ਤੁਰੀ ਜਾਂਦੀ ਆ, ਕੈਂਪ ਲੱਗ ਗਿਆ, ਕੈਂਪਾਂ ਜਾ ਵੜੀ ਆ, ਕੋਈ ਗਾਂਹ ਚੱਲ ਗਿਆ। ਅੱਜ ਤੁਸੀਂ ਕੱਲ ਨੂੰ ਰਿਸ਼ਤੇਦਾਰੀਆਂ ਵੀ ਕਰਦੀਆਂ, ਮਿਲਣਾ ਵਰਤਣਾ ਵੀ ਆ, ਤੇ ਉੱਠਣਾ ਜ਼ਰੂਰ ਪੈਣਾ ਤੁਹਾਨੂੰ। ਜੇ ਹੁਣ ਉੱਠ ਖੜੇ ਹੋਵੋ ਤਾਂ ਤੁਹਾਨੂੰ ਮੋਰੇ ਕੋਲ ਲੱਭ ਜਾਏਗਾ, ਤੇ ਜੇ ਮਗਰੋਂ ਜਾਓ ਤਾਂ ਖਾਲੀ ਘਰੇ ਲੱਭਣੇ। ਖਾਲੀ ਇੰਝ ਇੰਝ ਵੀ ਜਾਂਦਾ। ਜਿਹੜੇ ਪਹਿਲਾਂ ਚੱਲ ਗਏ ਉਹ ਉਹਨਾਂ ਵਲੇਟ ਲੈਣੇ। ਲਵੇਟ ਲੈਣੇ। ਚਾਚਾ ਜੀ ਵੀ ਗੱਲ ਤੁਹਾਡੀ ਠੀਕ ਹੈ ਵੀ ਜਿੱਦਾਂ ਕਹੋ ਅਸੀਂ। ਇਹ ਮੇਰਾ ਖਿਆਲ ਤਾਂ ਇਹ ਆ ਕਿ ਤੁਸੀਂ ਤਿਆਰ ਹੋ ਜਾਓ, ਆਪਣਾ ਸਮਾਨ ਸਮੂਨ ਕੱਢੇ ਗੁੱਡੇ, ਤੇ ਜੇ ਕਹੋ ਤਾਂ ਜਿੱਦਾਂ ਕਾਫਲ ਇੱਥੋਂ ਦੀ ਕਾਫਲਾ ਲੱਗਣਾ ਉਦੋਂ ਤਾਂ ਨਾਰਾ ਆ ਦਾਂਗੇ ਇੱਥੋਂ। ਜੇ ਨਹੀਂ ਤਾਂ ਉਹ ਕੈਂਪ ਲਗਾਇਆ ਉੱਥੇ ਤੋਂ ਛੱਡਿਆ, ਉਹ ਛੱਡ ਆਨੇ ਤੈਨੂੰ ਕੈਂਪ ਦੇ। ਮੈਂ ਕਿਹਾ ਚਾਚਾ ਚਲੋ ਠੀਕ ਆ ਤੁਹਾਡੀ ਗੱਲ। ਉਹ ਆਪਣਾ ਸਮਾਨ ਲੱਦਣ ਲਾ ਪਏ, ਸਾਨੂੰ ਬਾਹਰ ਸੁਣਿਆ ਭੇਜ ਦਿੱਤਾ। ਤੁਸੀਂ ਉੱਥੇ ਬਾਹਰ ਮੱਝ ਬੱਕਰੀਆਂ ਚਾਰਦੇ ਪਏ? ਡੰਗਰ ਚਾਰਦੇ, ਵੱਜਾਂ ਗਾਈਆਂ। ਇਹ ਡੰਗਰ ਲੈ ਆ ਜਾਓ, ਅਸੀਂ ਅੱਜ ਚੱਲ ਜਾਣਾ, ਤਿਆਰ ਹੋ ਗਏ। ਅੱਛਾ ਆਹ ਗੱਲ ਚੰਗੀ ਹੋਈ ਹੈ। ਅਸੀਂ ਬਾਹਰੋਂ ਮਾਲ ਲਿਆਂਦਾ, ਜਦ ਦੇਖਿਆ ਸਾਡੇ ਆਉਂਦੇ ਨੇ ਸਮਾਨ ਗੱਡਿਆਂ ਤੇ ਲੱਦਿਓ, ਆਪਣੇ ਤਿਆਰੀਆਂ ਬੜੀਆਂ। ਛੱਡ ਜੋ ਹੈ ਦੱਸੇ ਇਹਨਾਂ ਦੇ ਡੰਗਰ ਚਾਦਰ ਤੇ ਹੋਰ ਕਰਨਾ ਸੀ। ਇੱਕ ਮੱਝ ਸੀ ਸੂਜੋ ਤਾਜੀ, ਉਹ ਲਾਓ ਸੂਟਾ ਵੀ ਨਾਲ ਨਾਲ।
ਉਹ ਉਹਨਾਂ ਨੇ ਹੂੰ ਰੱਖ ਲਈ ਕਿ ਚਲੋ ਮੱਝ ਲੈ ਚੱਲਦੇ ਹਾਂ। ਵੀ ਇਹ ਨਾਲ ਲੈ ਲੈਨੇ ਆ। ਹਾਂ ਹਾਂਜੀ ਜਦੋਂ ਤਿਆਰ ਹੋ ਗਏ ਹਾਂਜੀ ਉਹਨਾਂ ਨੇ ਕਿਹਾ ਜਿਹੜੀ ਚੀਜ਼ ਤੁਹਾਡੇ ਚੁੱਕ ਹੁੰਦੀ ਆ ਉਹ ਚੁੱਕ ਉਹ ਲਓ, ਚੁੱਕ ਲਓ। ਉਹਨੇ ਤੁਸੀਂ ਛੱਡ ਕੇ ਜਾਣੇ, ਹੂੰ ਬਾਕੀ ਦਾ ਅੱਲਾ ਪਾਕ। ਹੂੰ ਡੰਗਰਾਂ ਜਿਹੜੇ ਜਾਂਦੇ ਲੈ ਜਾਓ। ਉਹ ਕਿਹਾ ਵੀ ਡੰਗਰਾਂ 'ਚ ਕਿੱਥੇ ਲੈ ਜਾਈਏ, ਸਾਡੇ ਕੋਲ ਮੋਟੇ ਪੱਠੇ ਆ ਜਿਹੜੇ ਇਹਨੇ ਜਾ ਕੇ ਅਸੀਂ ਪਾਉਣ ਵਾਲਾ ਪੈਣਾ। ਹੂੰ ਅਰੇ ਕਿੰਨੇ ਦਿਨਾਂ 'ਚ ਬਹਿਣਾ, ਕਿੰਨੇ ਦਿਨ ਲੱਗਣੇ ਸਾਡੇ। ਇੱਕ ਮੱਝ ਹੱਕੀ ਤੇ ਆਪਾਂ ਨੇ ਗੱਡੇ ਜੋੜੇ, 3-4 ਗੱਡੇ ਸਾਡੇ, ਹੂੰ 3-4 ਘਰ ਆ ਗਏ, ਬਾਕੀ ਦੇ ਸਾਡਾ ਪਿੰਡ ਸਾਰਾ ਹੀ ਆ ਗਿਆ। ਆ ਗਿਆ ਸੀ, ਤੁਸੀਂ ਅਜੇ ਉੱਥੇ ਹੀ ਸੋ। ਅਸੀਂ ਉੱਥੇ ਸੀ। ਉਹ ਵੀ ਸਾਨੂੰ ਕੱਲ੍ਹ ਨੂੰ ਦੇਖ ਕੇ ਉਹਨੇ ਸਮਝਾਇਆ ਨਾ ਵੀ ਬਾਕੀ ਤੁਹਾਡੇ ਭੈਣ ਭਰਾ ਸਾਰੇ ਤੁਰ ਗਏ ਆ, ਹੂੰ ਤੇ ਜੋ ਮੁਸਲਮਾਨ ਭਰਾ ਇਹ ਰਿਸ਼ਤੇਦਾਰ ਉਹ ਵੀ ਤੁਹਾਡੇ ਤੁਰ ਜਾਣੇ ਆ, ਤੇ ਕੱਲ ਤੁਸੀਂ ਰਿਸ਼ਤੇਦਾਰੀਆਂ ਵੀ ਕਰਨੀਆਂ ਫਿਰ ਕਿਤੇ ਨਾ ਕਰੋਗੇ, ਉਹ ਤੁਹਾਨੂੰ ਛੇੜਦਾ ਕੋਈ ਨਹੀਂ ਇੱਥੇ ਸਾਡੇ ਆਉਂਦਿਆਂ ਤੇ। ਹੂੰ ਉਹ ਵੀ ਅਸੀਂ ਵੀ ਸੋਚੀ ਗੱਲ ਵੀ ਠੀਕ ਹੈ, ਪਾਕਿਸਤਾਨ ਬਣਿਆ ਹੁਣ ਜਾਣਾ ਪੈਣਾ। ਹੂੰ ਇਹ ਤਿਆਰ ਹੋ ਗਏ ਗੱਡੇ ਲੱਦੇ ਅਸੀਂ ਹੂੰ ਆਪਣਾ ਸਮਾਨ ਜੋ ਕੋਲ ਚਾ ਖਾਣਾ ਸੀ, ਹੋਰ ਉੱਥੇ ਕੀ ਸੀ, ਕੋ ਦਾਣੇ ਦੋਣੇ ਬਣਾਏ ਹੋਏ ਸੀ, ਉਹ ਰੱਖੇ ਹੋਏ ਸੀ ਪਹਿਲਾਂ ਹੀ। ਉਹ ਇਹਨਾਂ ਨੇ ਭਾਂਡਿਆਂ ਭੋਠਾਂ 'ਚ ਪਾ ਲਿਆ ਏਦਾਂ ਔਰਾ ਪੋਰਾ ਜਿਹਾ ਆਪਣਾ ਕੋਲ 2-2 ਮਣ 4-4 ਮਣ ਦਾਣੇ ਰੱਖ ਲੈ ਗੱਡਿਆਂ ਤੇ ਹਾਂ ਵੀ ਜਿੰਨਾ ਕੋਈ ਆਸਾਨੀ ਨਾਲ ਰੱਖ ਸਕੇ ਰੱਖ ਲਿਆ। ਆਪਣਾ ਪਤਾ ਨਹੀਂ ਕਿੰਨੇ ਦਿਨ ਲੱਗਣੇ ਆ। ਹੂੰ ਅਸੀਂ ਕੈਂਪ 'ਚ ਚੱਲ ਗਏ। ਅੱਛਾ ਬਾਬਾ ਜੀ, ਜਿਹੜੀ ਸ਼ਾਇਦ ਵੀ ਬੰਦਾ ਕੋਈ ਕੰਮ ਕਰਦਾ, ਭਾਵੇਂ ਬੱਕਰੀਆਂ ਨੇ ਭਾਵੇਂ ਮੱਝਾਂ ਨੇ, ਜਾ ਜਿਹੜਾ ਚਾਰਦਾ ਵੇ ਛੇੜੂ, ਜਾ ਅਕਸਰ ਉਹਦੇ ਨਾਲ ਪਿਆਰ ਹੁੰਦਾ ਉਹ ਚੀਜ਼ਾਂ ਨਾਲ, ਭਾਵੇਂ ਕੋਈ ਵੀ ਕੰਮ ਕਰਦਾ ਵੇ। ਨਹੀਂ ਹੁੰਦਾ ਤੁਸੀਂ ਮੱਝਾਂ ਚਾਰਦੇ ਹੋ, ਤੁਸੀਂ ਹੈ ਵੀ 18-20 ਸਾਲ ਦੇ ਹੋ, ਜਾ ਜਦੋਂ ਤੁਸੀਂ ਮੱਝਾਂ ਸਾਰਾ ਕੁਝ ਛੱਡਿਆ, ਤੁਹਾਡੇ ਦਿਲ ਤੇ ਕੀ ਬੀਤਦੀ, ਉਹ ਦਿਲ ਕਿਵੇਂ ਕਰ ਪਿਆ? ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਕਿ ਇੰਨਾ ਕੁਝ ਛੱਡਣਾ, ਕਿੱਡੇ ਤੁਹਾਡੇ ਪੱਥਰ ਰੱਖਿਆ ਹੋਣਾ ਦਿਲ ਤੇ। ਦੇਖੋ ਜੀ ਮਾਤਾ ਤੁਸੀਂ ਵੀ ਤੁਹਾਡੇ ਮਾਂ ਪਿਓ ਸਾਰਾ ਘਰ ਭਰੇ, ਕੀ 2-4 ਮਣ ਕਣਕ ਹੀ ਲਈ, ਉਹ ਦਾਣੇ ਲਏ, ਹਾਂ 50-60 ਭੇਟਾਂ ਸੀ ਸਾਡੇ ਕੋਲ, ਉਹ ਵੀ ਛੱਡੀਆਂ। ਲੱਖਾਂ ਦੀ ਬਣਦੀ ਉਹ ਸਭ ਲੱਖਾਂ ਕਰੋੜਾਂ ਦੀਆਂ ਆਪਣੇ, ਹਾਂਜੀ ਜਿਵੇਂ ਹੁਣ ਨੇ, ਹੁਣ ਕੋਈ 50-60 ਭੇਟਾਂ ਕਿੰਨੇ ਦੀ ਬਣ ਜਾਂਦੀਆਂ? ਇੱਥੇ ਵੱਡਾ ਮੇਰਾ ਭਾਈ ਸੀ, ਉਹ ਭੇਟਾਂ ਚਾਰਦਾ ਸੀ, ਉਹਦੇ ਕੋਲ 50-60 ਭੇਟਾਂ 50-60 ਉਹ ਵੀ, ਉਹਦੇ ਟਾਈਮ ਵਿੱਚ ਹਾਂ ਉਹ ਵੀ ਛੱਡਿਆ। ਮੱਝਾਂ ਗਾਈਆਂ ਕਿੰਨੀਆਂ। ਬਾਕੀ ਡੰਗਰ ਦੂਸਰੇ ਵੀ ਛੱਡੇ ਜਿਹੜੇ ਸੀਗੇ, ਮੈਂ ਛੱਡ ਕੇ ਚੱਲੇ ਅੱਗੇ ਵੀ ਛੱਡੇ, ਕਿਤੇ ਗੱਲੇ ਲੈ ਅੱਗੇ ਤਾਂ ਫਿਰ ਲੈ ਲੈ ਨਾ ਗੱਡੇ ਗੱਡੇ ਜੋਲੇ। ਜੋੜ ਲੈ। ਅੱਛਾ, ਵਹਾਂ पे फिर ਅਸੀਂ ਆ ਗਏ ਕੈਂਪ 'ਚ, ਕੈਂਪ ਕਿੱਥੇ ਲੱਗਾ ਸੀ? ਨਾਲੇ ਲੱਗਾ ਸੀ ਸਾਡੇ ਕਿਹੜਾ ਪਿੰਡ ਸੀ? ਮੈਂ ਕਿੱਥੇ ਜਗ੍ਹਾ ਤੇ ਲੱਗਾ ਕੈਂਪ? ਸ਼ਹਿਰ ਦੇ ਪਾਸੇ ਹੁਸ਼ਿਆਰਪੁਰ ਸ਼ਹਿਰ ਅੱਛਾ, ਹੁਸ਼ਿਆਰਪੁਰ ਚ ਲੱਗਾ ਹੋਇਆ ਸੀ, ਕਮਾਲਪੁਰ ਬੋਲਦੇ ਸੀ ਉਹਨੂੰ, ਕਮਾਲਪੁਰ ਬੋਲਦੇ ਸੀ, ਉੱਥੇ ਲੱਗਾ ਸੀ ਕੈਂਪ। ਉੱਥੇ ਲੱਗਾ ਸੀ ਅੱਛਾ, ਹੈਦਰਾਬਾਦ, ਉੱਥੇ ਚਲ ਗਏ। ਉੱਥੇ ਚੱਲ ਗਿਆ। ਉੱਥੇ ਦਾ 4-5 ਅੱਛਾ, ਜਦੋਂ ਪਿੰਡੋਂ ਤੁਸੀਂ ਨਿਕਲੇ, ਪਿੰਡ ਤੇ ਨਹੀਂ ਆਗੂ ਕਿਤੇ ਨਹੀਂ ਲੱਗੀ? ਲਾਮ ਦੇ ਪਿੰਡਾਂ ਪਏ ਤੇ ਨਹੀਂ ਫਿਰ ਤੋਂ ਆਣ ਕੇ? ਨਹੀਂ ਸਾਨੂੰ ਨਹੀਂ ਪਏ। ਬਸ ਬਚਾਈ ਰਿਹਾ। ਹਾਂਜੀ ਕੋਈ ਮਸਜਿਦਾਂ ਨੂੰ ਜਾਂ ਨੁਕਸਾਨ ਜਾਂ ਗੁਰਦੁਆਰਾ ਕੋਈ ਕੁਛ ਨਹੀਂ ਸਾਡੇ ਅਮਨ ਅਮਾਨ? ਸਾਡੇ ਪਿੰਡ 'ਚ ਕੋਈ ਗੱਲ ਨਹੀਂ। ਸਾਡੇ ਜਿਹੜੇ ਪਿੰਡ ਦੇ ਨਾਂ ਰੱਖਿਆ ਸੀ ਨਾ ਖਾਲਸਾ ਪਿਪਾਲਾ, ਅੱਛਾ ਉਸੇ ਸਾਈਂ ਲੋਕ ਅੱਛਾ ਬਾਬਾ ਅੱਛਾ ਮੁਸਲਮਾਨ ਦੇ ਅੱਛਾ ਜਿਹਦੇ ਨਾਂ ਤੇ ਪਿੰਡ ਬਣਿਆ, ਹੂੰ ਉਹ ਆਵਾਜ਼ ਦਿੱਤੀ ਸੀ ਕਿ ਮੇਰੇ ਪਸੀਨੇ ਤੇ ਬਾਹਰ ਕੋਈ ਬੰਦਾ ਨਾ ਜਾਏ। ਹੂੰ ਮੇਰੇ ਪਸੀਨੇ ਦੇ ਅੰਦਰ, ਪਿੰਡ ਦੇ ਅੰਦਰ ਰਹਿਣਾ ਤੇ ਇਹਦਾ ਬਾਹਰ ਲੰਗਾ ਨਹੀਂ, ਬਾਹਰ ਨਿਕਲ ਜਾਏ ਤਾਂ ਮੈਂ ਜ਼ਿੰਮੇਵਾਰ ਨਹੀਂ। ਅੱਛਾ ਅੱਛਾ ਸਾਡੇ ਪਿੰਡ ਨਾ ਅਸੀਂ ਕੋਈ ਵੜਨਾ ਦੇਖਿਆ, ਨਾ ਕਿਸੇ ਨੂੰ ਜਾਂਦਾ ਦੇਖਿਆ, ਨਾ ਆਉਣਾ ਦੇਖਿਆ। ਬੜੇ ਅਮਨ ਨਾਲ ਉੱਠੇ, ਨਾ ਕਿਸੇ ਨੂੰ ਗਾਲਾਂ ਨਾ ਮੰਦਾ, ਕੋਈ ਸ਼ੈ ਨਹੀਂ। ਬਾਕੀ ਦੇ ਕਈ ਪਿੰਡ ਜਿਹੜੇ ਰਾਤ ਨੂੰ ਜੜੇ ਆ। ਅੱਛਾ ਅੱਛਾ ਰਾਤ ਨੂੰ ਜਥਾ ਪਿਆ ਸਿੱਖਾਂ ਦਾ ਇਕੱਠੇ ਹੋ ਗਏ, ਉਹ ਰਾਤ ਨੂੰ ਜਲੇ ਪੈਣਾ ਮੁਸਲਮਾਨਾਂ ਨੂੰ, ਉਹ ਘਰ ਛੱਡ ਕੇ ਵਿਚਾਰੇ ਨਿਆਣੇ ਵੀ ਵੱਡੇ ਠੇਰੇ ਵੀ ਛੱਡ ਦਿੱਤੇ, ਉਹਨਾਂ ਨੇ ਮਾਰ ਵੱਢ ਦਿੱਤੇ। ਜਿਹੜਾ ਨਾ ਛੱਡ ਭਜਾਣਾ ਸੀ ਆਪਣੀ ਜਾਨ ਲਾ ਕੇ, ਜਿਹੜਾ ਭੱਜ ਕੇ ਵੱਡੇ ਗਏ ਸਾਰੇ। ਬਾਕੀ ਮਾਰਨ ਨੂੰ ਤੇ ਇੱਦਾਂ ਵੀ ਹੁੰਦੀ ਰਹੀ ਹੈ ਪਿੰਡਾਂ 'ਚ, ਪਰ ਸਾਡੇ ਲਾਗੇ ਕੋਈ ਜ਼ਿਆਦਾ ਨਹੀਂ। ਅਸੀਂ ਨਾ ਮਾਰਨਾ ਦੇਖਿਆ ਤੇ ਨਾ ਮਾਰਨਾ ਦੇਖਿਆ। ਅੱਛਾ, ਫਿਰ ਕੈਂਪ 'ਚ ਕਿੰਨੇ ਕੁ ਦਿਨ ਠਹਿਰੇ ਉੱਥੇ? ਕੈਂਪ 'ਚ ਰਿਹਾ ਸੀ 4-5 ਦਿਨ, ਫਿਰ ਆਰਡਰ ਹੋ ਕੇ ਵੀ ਚਲੋ। ਅੱਛਾ ਤੁਰ ਪਏ। ਇੱਕ ਮੰਜ਼ਿਲ ਆਏ ਹਾਂ ਗਾਂ ਪਿੰਡ ਵਾਸਤੇ ਆਪਣਾ ਲੰਘ ਕੇ ਜਲੰਧਰ ਵੱਲ ਨੂੰ, ਅੱਛਾ ਉੱਥੇ ਇੱਕ ਰਾਤ ਕੱਟੀ। ਅੱਛਾ, ਦੂਏ ਦਿਨ ਉੱਥੋਂ ਤੁਰੇ, ਉਹ ਪਿੰਡ ਦਾ ਨਾਂ ਸੀ ਚੂੜ ਆ ਗਏ, ਚੂੜ ਵਾਲੀ। ਉੱਥੇ ਸਾਡਾ ਕੈਂਪਾ ਲੱਗਾ। ਅੱਛਾ, ਫਿਰ ਉੱਥੇ ਲੱਗ ਗਿਆ ਕੈਂਪ? ਹਾਂਜੀ, ਉੱਥੋਂ ਕੈਂਪ ਉੱਠ ਕੇ ਸਾਡੇ ਮੋਹਰੇ ਆਇਆ ਸੀ। ਅੱਛਾ ਉਸ ਜਗ੍ਹਾ ਤੋਂ, ਉਸ ਜਗ੍ਹਾ ਤੇ ਸਾਡਾ ਕੈਂਪ ਆ ਗਿਆ। ਅੱਛਾ ਉੱਥੇ ਆ ਗਿਆ ਤੇ ਉੱਥੇ ਲਾਪੇ ਬਾਰਿਸ਼ ਪੈ, ਹੂੰ ਬਾਰਿਸ਼ ਪਈ ਉਹ 4-5 ਦਿਨ ਪਈ, ਬਹੁਤ ਜ਼ੋਰ ਦੀ। ਉਦੋਂ ਹੜ੍ਹ ਆਇਆ ਸੀ, ਇਹ ਬਿਆਸਾ ਦਰਿਆ ਤੇ ਕੈਂਪ ਡੋੜੇ ਸੀ ਮੁਸਲਮਾਨਾਂ ਦੇ, ਇੰਨਾ ਪਾਣੀ ਆ ਗਿਆ? ਇੰਨਾ ਪਾਣੀ ਆਇਆ ਸੀ।
12 ਫੁੱਟ ਪਾਣੀ ਉੱਚਾ ਆਇਆ ਸੀ ਅੱਛਾ ਆਇਆ ਤੁਹਾਡਾ ਭਲਾ। ਇਹ ਲਾ ਉਹ ਫਿਰ ਸੜਕਾਂ ਟੁੱਟ ਗਈਆਂ। ਹੂੰ ਸਾਡਾ ਕੈਂਪ ਰਿਹਾ ਉੱਥੇ ਮਹੀਨਾ ਭਰ ਅੱਛਾ ਇੱਕੋ ਹੀ ਜਗ੍ਹਾ ਤੇ। ਸਾਨੂੰ ਬੜੀ ਪਠੇਂ ਤੰਗੀ ਹੋ ਗਈ। ਅੱਛਾ ਫਿਰ ਸਾਡੇ ਮਿਲਟਰੀ ਜਿਹੜੀ ਸੀ ਇਹ ਸੀ ਪਹਿਲੇ ਮਰਾਠਾ ਜਾਂਦੀ ਮਰਾਠੇ। ਹਾਂਜੀ ਮਰਾਠੇ। ਹਾਂ ਹੂੰ ਉਹ ਭੈਣ ਜੋ ਬਹੁਤ ਬੁਰਾ ਜਾਣਦੇ ਸੀ। ਅੱਛਾ ਫਿਰ ਸਾਡੇ ਕੋਲ ਆ ਕੇ ਮੁਸਲਮਾਨਾਂ ਦੇ ਬਲੋਚਾਂ ਦੇ ਹਾਂ ਉਹਦੇ ਬਲੋਚਾਂ ਦੇ ਆਏ। ਉਹਨਾਂ ਨੇ ਕਿਹਾ ਵੀ ਹੋਰ ਤੁਸੀਂ ਭਰਾਓ ਫਿਕਰ ਨਾ ਕਰੋ, ਹੂੰ ਤੁਹਾਡਾ ਬਾਲ ਬੰਗਾ ਨਹੀਂ ਹੁੰਦਾ, ਕੋਈ ਸ਼ੈ ਨਹੀਂ ਤੁਹਾਡੇ ਲਾ ਕੇ ਆਏਗੀ, ਬੇਫਿਕਰ ਰਹੋ। ਜਿਹੜਾ ਆਉਣਾ ਸਾਨੂੰ ਮਾਰ ਕੇ ਆਉਣਾ ਗਾ। ਹੂੰ ਉਹ ਵੀ ਜਦੋਂ ਦੂਆ ਟਾਈਮ ਆਉਣਾ ਨਾ ਹੂੰ ਡੈਡੀ ਦਾ, ਉਹਨੇ ਮੈਂ ਐਲਾਨ ਕਰਨਾ ਹੂੰ ਆ ਜਾਓ ਵੇ ਜਨ ਪੱਠੇ ਵੱਢਣੇ। ਅੱਛਾ ਉਹਨੇ ਸਾਨੂੰ ਲੈ ਜਾਣਾ ਏਦਾਂ ਬਾਹਰ ਆਦੇ ਖਲੋਤੇ ਜੋ ਚੀਜ਼ ਵੀ ਆ। ਹੂੰ ਉਹਨਾਂ ਨੇ ਜਾ ਕੇ ਉਹਦੇ ਦੁਆਲੇ ਘੇਰਾ ਪਾ ਲੈਣਾ, ਰਾਫਾ ਲਾ ਕੇ। ਅੱਛਾ ਸਾਨੂੰ ਕਹਿੰਦੇ ਨਾ ਛੂਟ ਕਰ ਦਿਓ, ਵੱਢ ਲਓ ਜੀ। ਵੱਢ ਲਓ। ਹੂੰ ਉਹ ਕਹੇ ਨੈਨਾ ਵੱਢ ਲਿਆ, ਕਹੇ ਨੈਨਾ ਵੱਢ ਲਿਆ, ਜਿੰਨੇ ਨੈਨਾ ਵੱਢ ਹੋਇਆ ਲੈ ਕੇ ਨੱਠਿਆ ਉਹਦਾ। ਹੂੰ ਉਹ ਲੈ ਕੇ ਡੰਗਰਾਂ ਪਾ ਲੈਣਾ। ਮਹੀਨਾ ਪਾਰ ਸਾਡੇ ਨਾਲ ਇਹ ਕਾਟੇ। ਹੂੰ ਫਿਰ ਉੱਥੇ ਪੈ ਗਏ ਮਰੀ, ਬਿਮਾਰੀ ਐਸੀ ਪਈ। ਅੱਛਾ ਕੜੀ 'ਚ ਬਸ ਹੈਗਾ, ਕੜੀ ਹੈ ਨਹੀਂ, ਕੜੀ 'ਚ ਹੈਗਾ, ਕੜੀ ਹੈ ਨਹੀਂ। ਉਹ ਹੈਗਾ ਪਤਾ ਕੀ ਕਹਿੰਦੇ ਕੋਈ ਬਿਮਾਰੀ ਕੋਈ ਫੈਲ ਗਈ। ਹਾਂਜੀ ਲੋਕੀ ਵੱਡ ਵਡਾਈ ਬੜਾ ਹੋਇਆ ਸੀ ਨਾ, ਹਾਂਜੀ। ਕੋਈ ਬਿਮਾਰੀ ਫੈਲ ਗਈ। ਇੱਕ ਉੱਥੇ ਕੈਂਪ ਪਹਿਲਾਂ ਉੱਠਿਆ ਸੀ, ਉਹਦੀ ਬੋਲ ਸੀ। ਦੂਸਰਾ ਕੈਂਪ ਨੂੰ ਸਾਡੇ ਨੂੰ ਮਹੀਨਾ ਹੋ ਗਿਆ। ਪਹਿਲਾ ਕੈਂਪ ਜਿਹੜਾ ਉੱਥੇ ਬੜੀਚੇ ਵੀ ਸਨ। ਉਹ ਕੈਂਪ ਸਾਤੇ ਉੱਠ ਕੇ ਪਹਿਲਾਂ ਜਲੰਧਰ ਆ ਗਿਆ ਸੀ। ਅੱਛਾ ਜਲੰਧਰ ਉੱਠਿਆ ਤੇ ਉਹ ਆ ਗਿਆ ਆਪਣੇ ਬਿਆਸਾ ਤੇ। ਅੱਛਾ ਬਿਆਸਾ ਦੇ ਅੱਧਾ ਕੈਂਪ ਜਿਹੜਾ ਸੀ ਉਹ ਗਾਂ ਲੰਘਿਆ ਪੁਲੋਂ, ਅੱਧਾ ਪੁਲੋਂ ਪਿੱਛੇ ਰਹਿ ਗਿਆ। ਅੱਛਾ ਜਿਹੜਾ ਪਿੱਛੇ ਰਿਹਾ ਨਾ ਪੁਲੋਂ, ਅੱਛਾ ਉਹ ਜਨਾਵਲੀ ਰੁੜ ਗਿਆ। ਜਿਹੜਾ ਉੱਚੇ ਥਾਂ ਚੜ ਗਿਆ ਸੀ ਉਹ ਬਚ ਗਿਆ। ਉਹ ਬਚ ਗਿਆ। ਅੱਛਾ ਉਹ ਪਾਣੀ 'ਚ ਹੀ ਰੁੜ ਗਏ। ਉਹ ਪਾਣੀ ਦੇ ਰੁੜ ਗਿਆ। 12 ਫੁੱਟ ਪਾਣੀ ਦੱਸਦੇ ਸੀ ਅੱਛਾ ਵੀ ਉਹ ਜਿਹੜੇ ਰੁੜੇ ਆ ਨਾ ਬੰਦੇ ਬਚੇ ਆ। ਉਹ ਕਹਿੰਦੇ 12 ਫੁੱਟ ਪਾਣੀ ਰੁੱਖਾਂ ਦੇ ਨਾਲ ਵਗ ਗਿਆ ਸੀ ਉੱਚਾ। ਉਹ ਜਿਹੜੇ ਏਦਾਂ ਛੱਡ ਕੋ ਲੈਨ ਉੱਚੀ ਸੀ, ਹੂੰ ਹੇਠ ਦੀ ਪਾਣੀ ਲੰਘਦਾ ਸੀ। ਹਾਂਜੀ ਉਹ ਜਿਹੜਾ ਗੱਡਾ ਰੁੜਦਾ ਸੀ ਉਹ ਜਾ ਕੇ ਪੁਲ 'ਚ ਫਸਦਾ ਸੀ। ਪਾਣੀ ਦਾ ਧਾਕਾ ਵੱਜਦਾ, ਕੜਾ ਕਰਕੇ ਤੋੜ ਕੇ ਹੋ ਤੁਹਾਡੇ ਗਿਆ। ਨਾਲ ਇੰਨਾ ਪਾਣੀ ਦੇ ਸੀ। ਹਾਂਜੀ ਗੱਡੇ ਟੁੱਟ ਜਾਂਦਾ ਸੀ। ਹਾਂਜੀ ਏਦਾਂ ਲੈ ਗਿਆ ਉਹ ਵੀ ਸੜਕਾਂ ਟੁੱਟ ਗਈਆਂ। ਸਾਨੂੰ ਫਿਰ ਮਹੀਨਾ ਉੱਥੇ ਬੈਠਾ ਪਿਆ। ਅੱਛਾ ਮਹੀਨੇ ਬਾਅਦ ਫਿਰ ਸਾਨੂੰ ਉੱਥੋਂ ਉਠਾ ਲਿਆ। ਹੂੰ ਅਸੀਂ ਨਿੱਕੀ ਈਦ ਪੜ੍ਹ ਕੇ ਕੈਂਪ 'ਚ ਗਏ ਆ ਅੱਛਾ ਤੇ ਵੱਡੀ ਈਦ ਜਿਹੜੀ ਸੀ ਸਾਨੂੰ ਛਤਰੇ ਆਈ। ਇਹਨਾਂ ਚਿਰ ਅਸੀਂ ਕੈਂਪਾਂ 'ਚ ਹੀ ਰਹੇ। ਦੋ ਢਾਈ ਮਹੀਨੇ। ਅੰਮ੍ਰਿਤਸਰ ਦਾ ਜ਼ਿਲ੍ਹਾ ਸੀ, ਹਾਂਜੀ ਇੱਥੋਂ ਦੇ ਲੋਕਾਂ ਨੂੰ ਕਿਉਂ ਲੋਕ ਕਹਿੰਦੇ ਨੇ ਕਿ ਜ਼ਾਲਮ ਬੜੇ ਸੀ? ਇਹ ਮਾਝਾ ਬੋਲਦੇ ਸੀ ਪਹਿਲਾਂ, ਸਿੱਖਾਂ ਦੇ ਬਾਰੇ ਤੇ ਚੱਲ ਮੈਂ। ਅੱਛਾ ਹਾਂਜੀ ਇਹ ਜਿਹੜਾ ਇਲਾਕਾ ਦੇ ਨੇ ਇਹਨੂੰ ਮਾਝਾ ਕਹਿੰਦੇ ਸੀ। ਅੱਛਾ ਮਾਝਾ। ਹਾਂ ਅੱਛਾ ਇੱਥੇ ਤੇ ਸਿੱਖ ਬੜੇ ਮਸ਼ਹੂਰ ਸੀ, ਡਾਕੂ। ਹਾਂਜੀ ਡਕੇਟ ਸਨ, ਡਾਕੂ ਸਨ, ਹਾਂਜੀ। ਲੁੱਟ ਮਾਰੀ ਵਾਲੇ। ਫਿਰ ਬਾਬਾ ਜੀ ਤੋਂ ਫਿਰ ਕਿਵੇਂ ਨਿਕਲੇ? ਮਹੀਨਾ ਰਹਿ ਕੇ ਤੋਂ ਫਿਰ ਇਹ ਪੈਦਲ। ਤਾਂ ਛੱਡ ਕੇ ਪੈ ਗਏ ਕਿ ਸੜਕਾਂ ਕੋ ਬਣ ਗਈਆਂ, ਰਾਹ ਨੂੰ ਬਣਾਤੇ। ਅੱਛਾ ਜੀ ਰਾਹ ਖੁੱਲ ਗਿਆ ਮੈਡਮ ਸਹੀ। ਹਾਂ ਫਿਰ ਅਸੀਂ ਆਏ। ਹੁਣ ਦੱਸਿਆ ਵੀ ਅਸੀਂ 2.5 ਮਹੀਨੇ ਸਮਝ ਰਹੇ ਹਾਂ ਕੈਂਪਾਂ 'ਚ। ਸਵਾ 2-2.5 ਮਹੀਨੇ ਪਹੁੰਚੇ ਹੋਏ ਪਹੁੰਚੇ ਅਸੀਂ। ਪੈਦਲ ਹੀ। ਹਾਂ ਕਾਫੀ ਹਾਂਜੀ, ਤੁਰਦੇ ਹੋਏ। ਹਾਂਜੀ ਅੱਛਾ ਫਿਰ ਇੱਧਰ ਆਏ ਆ। ਫਿਰ ਉਹ ਦੁਨੀਆ ਵੱਟ ਗਈ। ਉਹਦੇ ਜਿੱਥੇ 2 ਮਹੀਨੇ ਪਹਿਲਾਂ ਦੁਨੀਆ ਆਈ ਹੋਈ ਸੀ, ਉਹ ਲਾਟਾਂ ਕਰਾ ਲਈਆਂ। ਕਿਲਾ ਜੀ ਦਾ ਪਵਾ ਲਿਆ ਸੀ ਲੋਕਾਂ ਨੇ, ਸਭ ਕੁਛ ਕੀਤਾ ਸੀ। ਹੂੰ ਜਿਹੜੇ ਪਿੰਡਾਂ 'ਚ ਘਰ ਸੀ ਉਹ ਵੀ ਮੱਲੇ ਹੋਏ ਸੀ। ਅੱਛਾ ਅਸੀਂ ਵਿਹਲੇ ਦੇ ਵਿਹਲੇ ਤੁਰੇ ਪਈਏ ਸੜਕਾਂ 'ਚ। ਹੂੰ ਘਰ ਨਾ ਲੱਭੇ ਖਾਲੀ। ਹਾਂ ਖਾਲੀ ਜਗ੍ਹਾ ਨਾ ਲੱਭੇ। ਹੂੰ ਫਿਰ ਇੱਧਰ ਤੇ ਅਸੀਂ ਭੇਤੀ ਨਹੀਂ ਸੀ, ਕਦੀ ਆਏ ਹੋਣੇ ਸੀ ਹੂੰ ਨਾ। ਸਾਡੇ ਇੱਧਰ ਬਾਗ ਦੇ ਸੀ ਜਿਹੜਾ ਵੇ ਉਹ ਬਾਗ ਮੋਹਣ ਆਪਣੇ ਕੋਲ ਇੱਥੇ ਦਾ। ਏਦਾਂ ਹੀ ਪਿੰਡਾਂ 'ਚ ਫਿਰਦਾ ਰਿਹਾ, ਕਈ ਥਾਂ ਘੁੰਮਦੇ ਰਹੇ ਮਹੀਨਾ ਬਾਅਦ। ਫਿਰ ਸਾਡਾ ਬੰਦਾ ਇੱਕ ਸੀਗਾ ਜੋ ਨਜ਼ਰ ਉਹਨੂੰ ਕਹਿੰਦੇ ਸੀ। ਹੂੰ ਉਹਦੇ ਭਰਾ ਸੀ 23 ਤੇ 22 'ਚ ਬੈਠੇ ਨਵਾਂ ਚੱਕ। ਅੱਛਾ ਜਿਹੜਾ ਪਹਿਲੇ ਉਹਦੇ ਬੈਠਾ ਜਿੱਥੇ। ਉਹ ਪਹਿਲਾਂ ਦੇ ਅੱਛਾ ਉਹਦੇ ਭਰਾ ਦੇ ਇੱਕ ਦੇ 5 ਮਰਬੇ ਸੀ, ਅੱਛਾ ਇੱਕ ਦੇ 7 ਮਰਬੇ ਸੀ ਉਹਨਾਂ ਦੇ। ਹੂੰ ਉਹ ਵੀ ਸਾਨੂੰ ਮਿਲਿਆ। ਉਹ ਵੀ ਸਾਨੂੰ ਕਿਹਾ ਕਿ ਉਹ ਵੀ ਨੱਠ ਭੱਜ ਹੋਣ ਕੀਤੀ। ਜਦੋਂ ਨੱਠ ਭੱਜ ਕੀਤੀ ਜਿੱਥੇ ਜਾਏ ਜਗ੍ਹਾ ਨਾ ਲੱਭੇ ਨਹੀਂ। ਹੂੰ ਸਾਡੇ ਗੱਡੇ ਦੇ 24-25 ਇਕੱਠੇ ਗਰੁੱਪ। ਪਿੰਡ ਦੇ ਸਾਰੇ। ਹਾਂਜੀ ਹੂੰ ਮੰਮੀਆਂ ਪੰਜਾਂ ਨੂੰ ਜਗ੍ਹਾ ਨਹੀਂ ਇਕੱਠੀ ਲੱਭਦੀ। ਬਥੇਰੇ ਥਾਈਂ ਘੁੰਮਿਆ ਬੜਾ ਘੁੰਮਿਆ, ਨਹੀਂ ਆਤਾ ਲਿਆ।
ਖੀਰ ਵੀ ਕਿਸੇ ਨੇ ਉਹਨੂੰ ਦੱਸਿਆ ਕਿ ਗੰਗਾ ਰਾਮ ਦਾ ਪਿੰਡ ਆ ਗੰਗਾਪੁਰ ਜੇ ਜਗ੍ਹਾ ਲੱਭੀ ਤੁਹਾਨੂੰ ਤਾਂ ਉੱਥੋਂ ਲੱਭਣੀ ਹੈ, ਇੱਥੋਂ ਨਹੀਂ ਲੱਭਣੀ। ਖੀਰ ਜਾਣਾ ਅਸੀਂ ਜੜਾ ਵਾਲੇ ਦੇ ਪੁਲ ਤੇ ਬੈਠੇ ਸੀ, ਉੱਥੇ ਰਾਤ ਨੂੰ ਇੱਕ ਵਿਆਹ ਕੋਈ ਸਾਡਾ ਇੱਕ ਗੱਡੀ ਦਾ ਟਕਾ ਲਾ ਕੇ ਕੋਲ ਕੇ ਅੱਛਾ ਤਾਂ ਨਾ ਉਹ ਖੋਲ ਕੇ ਲੈ ਗਿਆ ਅੱਗੇ ਮਰੇ ਕੋਥੋਂ ਹੋਰ ਮਾਰ ਦੇ ਸਨ ਹਾਂ ਮੁਸੀਬਤਾਂ ਦੇ ਫੰਡੇ ਆਏ ਹਾਂ ਉਦੋਂ ਹੋਰ ਕੋਲ ਲੈ ਗਏ ਕੋਲ ਉਹ ਖੋਲ ਕੇ ਰਾਤ ਨੂੰ ਲੈ ਗਿਆ ਕੋਈ। ਹਾਂ ਆਨਾ ਨਾ ਗੱਡਾ ਕੇ ਜੋ ਆ ਜਾ ਇਹ ਤਾਂ ਮਰ ਗਿਆ ਹੁਣ ਟੱਗਾ ਹਾਂ ਅੱਛਾ ਫਿਰ ਉਹ ਸਾਨੂੰ ਕਿਹਾ ਵੀ ਤੁਸੀਂ ਏਦਾਂ ਕਰੋ, ਤੁਸੀਂ ਚਲੋ ਗੰਗਾਪੁਰ ਅੱਛਾ ਨਹਿਰੇ ਪੈ ਜਾਓ, ਹੂੰ ਨਹਿਰੇ ਜਾ ਕੇ ਗੰਗਾਪੁਰ ਜਾਣਾ, ਉੱਥੇ ਜਾ ਕੇ ਤੁਸੀਂ ਬਹਿ ਜਾਣਾ, ਤੁਹਾਨੂੰ ਕੋਈ ਛੇੜੇ ਤੁਹਾਨੂੰ ਕੋਈ ਲਾਵੇ, ਤੁਸੀਂ ਨਹੀਂ ਉੱਠਣਾ। ਅੱਛਾ ਅੱਛਾ ਤੁਸੀਂ ਜਿੱਥੇ ਬਹਿਣਾ ਗੱਡੇ ਆਪਣੇ ਇਕੱਠੇ, ਤੁਸੀਂ ਉੱਥੇ ਬਹਿ ਜਾਣਾ, ਤੁਹਾਨੂੰ ਕੋਈ ਕਹੇ ਵੀ ਚੱਲ ਜਾਓ ਇੱਥੇ ਜਾ ਕੇ, ਕੋਈ ਨਹੀਂ, ਤੁਸੀਂ ਨਹੀਂ ਲੈਣਾ ਜਾਂਦਾ। ਜਿੰਨੇ ਜੇ ਮੈਂ ਤੁਹਾਨੂੰ ਆ ਕੇ ਨਾ ਆਖਾਂ ਵੀ ਉੱਠ ਖੜਿਓ, ਠੀਕ ਹੈ। ਉਹਦੀ ਨੱਠ ਭੱਜ ਕੀਤੀ, ਭੱਜਿਆ ਕਰ ਕੀਤਾ ਕਰਕੇ ਤਾਂ ਫੇਰ ਉਹ ਤੁਹਾਨੂੰ ਨਾ ਜ਼ਮੀਨ ਪਵਾ ਕੇ ਦਿੱਤੀ। ਅੱਛਾ ਅੱਛਾ ਉਹ ਜਿਹੜੇ ਕੋ ਕਮੀਆਂ ਨੇ ਸਾਂਭੇ, ਜਿਹੜੇ ਕੋ ਉਦਾਂ ਦੇ ਵਿੱਚ ਪਏ ਬੈਲੇ ਬੈਲੇ ਹਾਂ ਵਿਆਹ ਹਮਰ ਵਿੱਚ 4 ਕਿੱਲੇ ਪਾਏ ਬੈਲੇ, ਬਾਕੀ ਲਾਟ ਹੋਏ ਵਾ। ਅੱਛਾ ਅੱਛਾ ਏਦਾਂ ਫਿਰ ਦੇ ਕੇ ਪਰੋਡੇ ਨੇ ਰੱਖ ਕੇ ਨਾ ਸਾਨੂੰ ਲਾਟ ਕਰਵਾ ਲਈ ਕੱਲੇ ਤੇ ਘਰ ਲੱਭ ਗਏ ਕੋਥੇ ਫਿਰ ਖਾਲੀ ਕੇ ਨਾ। ਫਿਰ ਅਸੀਂ ਇਹ ਬੜੇ ਬਾਜ਼ਾਰ ਖੁੱਲੇ ਸੀ ਗੰਗਾਪੁਰ ਦੇ, ਅੱਛਾ ਇੱਥੋਂ ਲਾ ਕੇ ਉਹ ਸੜਕ ਤੇ ਬਾਜ਼ਾਰ ਖੁੱਲੇ ਸੀ। ਉਹ ਬਾਬਾ ਇਹ 50 60 ਫੁੱਟ ਬਣਦੇ ਨੇ ਹਾਂਜੀ ਐਡੇ ਐਡੇ ਵੱਡੇ ਬਾਜ਼ਾਰ ਸਨ ਹਾਂਜੀ ਗੰਗਾਪੁਰ ਦੇ, ਹਾਂਜੀ ਅਜੇ ਵੀ ਬੜੇ ਖੁੱਲੇ ਨੇ। ਹੁਣ ਤਾਂ ਤੰਗ ਕਾਲਾ ਗੱਡੀਆਂ ਉਹਨੇ ਜੁੜਦੇ ਚੱਲਣ ਮੰਜੀਆਂ ਨਹੀਂ ਲੱਗਦੀਆਂ, ਹੁਣ ਕਿੱਥੇ ਰਹਿ ਗਿਆ ਬਾਜ਼ਾਰ। ਅੱਛਾ ਅੱਛਾ ਅੱਗੇ ਜਿਹੜੇ ਬਾਜ਼ਾਰ ਸੀ ਉਹਦੇ ਗੱਡਾ ਹਰ ਘਰ ਦੇ ਮੋਰੇ ਜਾਂਦਾ ਸੀ। ਅੱਛਾ ਅੱਛਾ ਪਿੰਡ ਦੇ 4 ਸਫੇਦ ਕੰਧ ਸੀ। ਇਸ ਪਿੰਡ ਦੇ ਗੰਗਾਪੁਰ ਦੇ ਹਾਂਜੀ ਅੱਛਾ ਜੀ 4 ਦਰਵਾਜ਼ੇ ਸੀ ਲੱਗੇ, ਅੱਛਾ ਦਰਵਾਜ਼ੇ ਕੰਧ ਦਰਵਾਜ਼ੇ 4 ਸਫੇਦੇ ਪਿੰਡ ਦੇ ਵੀ ਕੰਧ ਛੱਡੀ ਛੱਡ ਕੇ ਛੱਡੇ। ਅੱਛਾ ਅੱਛਾ ਉਹ ਛੱਡ ਕੇ ਜਾਣਾ, ਜਿਹੜੇ ਬਾਜ਼ਾਰ ਨੂੰ ਮੁੜਨਾ ਉਹ ਆਪਣੇ ਮੁੜ ਜਾ ਗੱਡਾ ਲੈ ਕੇ ਆਪਣੇ ਘਰ ਦੇ ਮੋਰੇ। ਹੁਣ ਉਹ ਐਨੀਆਂ ਨਹੀਂ ਗਲੀਆਂ ਕਰ ਦਿੱਤੀਆਂ, ਮੰਜੀਆਂ ਮਸਾਂ ਲੈ ਕੇ ਲੰਘਦੇ ਰਾਤ ਨੂੰ। ਅੱਛਾ ਬਾਬੂ ਐਡਾ ਵੱਡਾ ਪਿੰਡ ਆਲੇ ਦੁਆਲੇ 4 ਚਫੇਰੇ ਦੀਵਾਰ ਸੀ ਹੈ ਹਾਂ 4 ਸਫੇਦੇ ਭਾਰਤੀ ਦਰਵਾਜ਼ੇ ਨੂੰ ਗੱਲ ਕੀਤੀ ਹਾਂਜੀ। ਤੇ 4 ਦਰਵਾਜ਼ੇ ਹਾਂ 4 ਦਰਵਾਜ਼ੇ ਨਹੀਂ ਉਧਰੋਂ ਆਉਣਾ ਉਰਲੇ ਵੜ ਜਾਓ, ਇਧਰੋਂ ਗਏ ਤੇ ਵੜ ਜਾਓ, ਉਧਰੋਂ ਆਏ ਵੜ ਜਾਓ, 4 ਚਫੇਰੇ ਸੀ। ਹਾਂਜੀ ਜਿਹੜੇ ਨੇ ਜਾਣਾ ਜਾਣਾ ਪਹਾੜ ਹੈ ਉਹ ਆਵੇ ਮੇਰੀ ਬਾਈ ਐ ਪਾਸੇ ਆ, ਮੈਂ ਇਸ ਦਰਵਾਜ਼ੇ ਨੂੰ ਆਉਣਾ, ਤੇਰੀ ਬਾਈ ਉਸ ਪਾਸੇ ਆ, ਤੂੰ ਉਸ ਦਰਵਾਜ਼ੇ ਜਾਣਾ, ਉਹਦੀ ਬਾਈ ਐ ਨੂੰ ਆਉਣਾ ਐ ਨੂੰ ਜਾਣਾ। ਚੌਥਾ ਜਿਹੜਾ ਦਰਵਾਜ਼ਾ ਸੀ ਉਸ ਬਾਗ ਦਾ। ਅੱਛਾ ਚੋ ਬਾਗ ਵਾਲੇ ਸਾਈਡ ਤੇ ਆ ਉਰਲੇ ਪਾਸੇ ਹਾਂਜੀ ਉਹ ਆਦੇ ਵੀ ਲੱਗਾ ਆ। ਹਾਂਜੀ ਔਰ ਇਹ ਹੀ ਬਾਗ ਹੈ ਨਾ ਜਿਹੜਾ ਸਵੇਰ ਤੇ ਇਧਰਲੇ ਸਾਈਡ ਤੇ ਇਹਦੇ ਮੁੰਡੇ ਖੇਡਦੇ ਗਰਾਊਂਡ ਦੇ ਨਾਲ ਦਾ। ਹਾਂਜੀ ਹਾਂਜੀ ਇਹ ਬੂਟੇ ਬਾਅਦ ਚ ਲੱਗੇ ਕਿ ਹੈ ਨੇ ਪੁਰਾਣੇ 47 ਵਾਲੇ? ਨਹੀਂ ਇਹ ਤਾਂ ਪੁੱਟੇ ਗਏ ਆ, ਹੁਣ ਨਵੇਂ ਲੱਗੇ। ਬਾਗ ਉਹੀ ਹੈ ਉਹੀ ਜਗ੍ਹਾ ਹੋਈ ਹੈ। ਅੱਛਾ ਇਹ ਹੁਣ ਨਵੇਂ ਬੂਟੇ ਲਾਉਣ ਦੇ, ਪੁਰਾਣੇ ਪੁੱਟੇ ਉੱਤੇ ਸੁੱਕ ਜਾਂਦੇ ਨਾਲੇ ਬੜੀ ਦੇਰ ਸੁੱਕ ਗਿਆ। ਜਾਂਦੇ ਖਤਮ ਹੋ ਜਾਂਦੇ। ਦੇਖੋ ਬਾਬਾ ਜੀ ਇੱਥੇ ਪਿੰਡ ਦੇ ਵਿੱਚ ਗੁਰਦੁਆਰਾ ਹੈ ਸੀ ਜਦੋਂ ਤੁਸੀਂ ਆਏ ਹੋ? ਖਾਲੀ ਪਿਆ ਸੀ ਜੇ ਗੁਰਦੁਆਰਾ? ਗੁਰਦੁਆਰਾ ਜੀ ਵੱਡਾ ਬਣਾ ਦਾ ਨਹੀਂ ਸੀ, ਐਵੇਂ ਛੋਟਾ ਜਿਹਾ ਸੀ ਬਣਾਇਆ। ਅੱਛਾ ਉਹ ਹੈ ਸੀ ਉਦੋਂ ਖਾਲੀ ਹੈ? ਹਾਂ ਉਹ ਕਿਉਂ ਆਪਣਾ ਪੜਦੇ ਪੁੱਟੇ ਉਹਦੇ ਵਿੱਚ ਵੀ ਘਰ ਬਹਿ ਗਿਆ ਜਿਹਨੇ ਕਿ ਕੋਈ ਵਾੜੀ ਗਿਆ ਹੋਣਾ ਜਿਹਨੂੰ ਨਾ ਜਗ੍ਹਾ ਲੱਭੀ ਉੱਥੇ ਉਹਨਾਂ ਬਣਾ ਲਿਆ। ਨਾ ਜੋ ਬਣਨਾ ਹੀ ਬਣਨਾ ਸੀ। ਆਹ ਜਿਹੜੇ ਉਧਰ ਆਏ ਬਾਬਾ ਜੀ ਫਿਰ ਇੱਥੇ ਆਏ ਤੁਸੀਂ 47 ਦੇ ਬਾਅਦ ਆਪਣੇ ਪਿੰਡ ਕੋ ਫਿਰ ਪਿੱਛੇ ਪਿੰਡ 'ਚ ਚੱਕਰ ਲਾਇਆ ਕਿ ਕੋਈ ਨਾ ਲਾਇਆ ਜੀ ਚੱਕਰ? ਕੌਣ ਗਿਆ ਸੀ ਬਾਅਦ? ਨਹੀਂ ਪਿਛਾ ਨਹੀਂ ਗਾ, ਉਹਦੀ ਗੱਲ ਕਰਨੀ ਉਹਨਾਂ ਨੇ ਚਿੱਠੀਆਂ ਚੁੱਠੀਆਂ ਸਾਨੂੰ ਆਉਂਦੀਆਂ ਰਹੀਆਂ, ਸਾਡੀਆਂ ਉਹਨਾਂ ਨੂੰ ਜਾਂਦੀਆਂ ਰਹੀਆਂ। ਅੱਛਾ ਅੱਛਾ ਰਾਜੀ ਭਾਈ ਜੀ ਅੱਛਾ ਅੱਛਾ ਹੁਣ ਵੀ ਨਾ ਉਹਨਾਂ ਤੇ ਆਉਂਦੇ ਆ, ਅੱਛਾ ਹਾਲੇ ਵੀ ਆਉਂਦੇ ਆ। ਹਾਂਜੀ ਉਹ ਤੁਹਾਡੇ ਵਾਂਗੂ ਤੁਸੀਂ ਗੱਲਾਂ ਭਰਦੇ ਨਾ, ਹਾਂਜੀ ਉਹ ਸਾਡਾ ਮੁੰਡਾ ਵੀ ਇੱਕ ਹੈਗਾ ਉਹ ਵੀ ਭਰਦਾ, ਉਹਨਾਂ ਦੇ ਨਾਂ ਆਉਂਦੇ, ਮੇਰੇ ਕੋਲ ਪੁੱਛਦੇ ਆ ਪੁਰਾਣੀਆਂ ਗੱਲਾਂ। ਉਹ ਅੱਛਾ ਅੱਛਾ ਦੇਖਾ ਤੁਹਾਡੇ ਪਿੰਡ ਵਾਲੇ ਉਸ ਵਾਲੇ ਹਾਂ। ਪਿਛਲੇ ਪਿੰਡ ਵਾਲੇ? ਹਾਂ ਵੀ ਅੱਛਾ ਬਾਬੇ ਨੂੰ ਕਹੋ ਵੀ ਸਾਨੂੰ ਦੱਸੇ ਕਿਹੜਾ ਕਿਹੜਾ ਨਾਂ ਸੀ, ਕਿਹੜਾ ਕਿਹੜਾ ਬੰਦਾ ਸੀ ਅੱਛਾ ਉਦੋਂ। ਨਹੀਂ ਤੇ ਤੁਹਾਡੇ ਪਿੰਡ ਦਾ ਕੋਈ ਵੀ ਨਹੀਂ ਗਿਆ ਪਿੱਛੇ? ਦਿਲ ਘਰ ਹੀ ਪੈਂਦਾ ਨਾ ਆਪਣਾ ਪਿਛੋਕੜਾ ਆਪਣੇ ਜੰਮਣ ਭਾਵੇਂ ਵੇਖਣ ਨੂੰ। ਨਹੀਂ ਜੀ ਘਰ ਤਾਂ ਪੈਂਦਾ ਪਰ ਗਿਆ ਕੋਈ ਨਹੀਂ। ਅੱਛਾ ਤੁਸੀਂ ਵੀ ਨਹੀਂ ਗਏ 18 20 ਸਾਲ ਦੇ? ਪਾਸਪੋਰਟ ਬਣਾਵੇ ਅਗਲਾ, ਹਾਂ ਖਿੱਚ ਕਰੇ ਫੇਰ ਹੀ ਜਾਵੇ, ਕਿਹੜਾ ਉਤਾਂ ਜਾ ਹੁੰਦਾ। ਹਾਂਜੀ ਹਾਂਜੀ ਜੇ ਤਾਂ ਨਹੀਂ ਉਹ ਬਾਅਦ ਚ ਜਦੋਂ ਤੁਸੀਂ ਉੱਥੋਂ ਆ ਗਏ ਹੋ 2-4 ਸਾਲ ਬਾਅਦ ਆਂਦੇ ਇੰਜੀ ਚੱਲ ਜੀਦਾ ਸੀ ਪਰਮਿਟ ਫੁਰਮਿਟ ਨਾਲ ਹੀ। ਉਦੋਂ ਵੀਜ਼ਾ ਸਿਸਟਮ ਦੇ ਬਾਅਦ ਚ ਫਿਰ ਹੋਇਆ ਨਾ? ਨਹੀਂ ਜੀ ਪਹਿਲਾਂ ਕੋਈ ਨਹੀਂ ਗਿਆ ਹੈ। ਉਦੋਂ ਤਾਰ ਵੀ ਨਹੀਂ ਸੀ ਲੱਗੀ ਅਜੇ? ਹਾਂਜੀ ਆ ਤਾਰਾਂ ਬਾਰਡਰ ਉਦੋਂ ਨਹੀਂ ਨਾ ਬਣਿਆ ਹੈਗਾ ਅਜੇ? ਜੀ ਜੀ ਉਦੋਂ ਵੀ ਨਹੀਂ ਗਏ ਕੋਈ ਨਹੀਂ। ਅੱਛਾ ਉਦੋਂ ਇਹ ਸੀ ਕਿ ਜਦੋਂ ਆਇਆ ਜੀ 2-4 ਸਾਲ ਤਾਂ ਆਪਣੇ ਪੈਰ ਹੀ ਨਹੀਂ ਲੱਗੇ। ਹਾਂ 2-4 ਸਾਲ ਸਿੱਧੇ ਨਹੀਂ ਇੱਥੇ ਹੋ ਸਕੇ ਆਪਣਾ ਪੈਰ ਹੀ ਨਹੀਂ ਲੱਗੇ। ਆਪਣੇ ਭੁੱਖੇ ਨੰਗੇ ਸੀਗੇ, ਹਾਂ 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 ਇੱਥੇ ਤਾਂ ਖਾਣਾ ਦਾਣਾ ਸੀ, ਪਿਛਲਾ ਤਾਂ ਟੋਆ ਹੀ ਭੁੱਲ ਗਿਆ ਸੀ। ਹਾਂ ਇੱਥੇ ਪਰੇਸ਼ਾਨੀ ਵੱਖਰੀ ਜਾਣ ਕੇ ਬਣੀ ਵੀ। ਹਾਂਜੀ
ਜ਼ਮੀਨਾਂ ਲਾਟ ਕਰਾ ਦੇਂ ਕਰਾ ਹਾਂਜੀ ਅੱਛਾ ਨਹੀਂ ਜਾ ਸਕੇ ਹਾਂਜੀ ਹੁਣ ਦਿਲ ਕਰਦਾ ਹੈ ਵੀ ਕਦੀ ਦਿਨ ਜਾਈ ਕਿ ਮੈਂ ਆਪਣਾ ਪਿੰਡ ਜਾਵਾਂ ਬੜਾ ਕਰਦਾ ਜੀ ਦਿਲ। ਕਿਉਂਕਿ ਤੁਸੀਂ 18 ਸਾਲ ਦੇ ਹੋ ਤੁਹਾਨੂੰ ਤਾਂ ਸਾਰਾ ਇੱਕ ਚੱਪ ਚਪਾ ਦੇਣ 18 ਸਾਲ ਦਾ ਜਵਾਨ ਮੁੰਡਾ ਹੁੰਦਾ ਸੀ ਸਾਨੂੰ ਸਾਰੀਆਂ ਗੱਲਾਂ ਜੀ ਏਦਾਂ ਦੀ ਤੇ ਜਿੱਦਾਂ ਰੁਕਦੀ ਤੇ ਏਦਾਂ ਦੀ ਤੇ ਰੁਕਦੀ ਆ ਸੀ ਇੱਥੇ ਸੀ ਇੱਥੇ ਆ ਬਾਗ ਪੂਰਾ ਨਕਸ਼ਾ ਪਿੰਡ ਦਾ ਜੀ ਹਾਂਜੀ ਇੱਥੇ ਆ ਬਾਗ ਸੀ ਹਾਂ ਇੱਥੋਂ ਦੀ ਆ ਸੜਕ ਜਾਂਦੇ ਸੀ ਇੱਧਰ ਆ ਬਾਈ ਕਰਦੇ ਸੀ ਇੱਥੇ ਸਾਡੇ ਆ ਨਿਗਾਹ ਦੇ ਮੋਰੇ ਏਦਾਂ ਆ ਹੁਣ ਜਿੱਦਾਂ ਹੁਣ ਦੀ ਆ ਹਾਂ ਚਲੋ ਜੀ ਬਜ਼ੁਰਗੋ ਠੀਕ ਹੈ ਤੁਹਾਡੀ ਬੜੀ ਮਿਹਰਬਾਨੀ ਨਾਜ਼ਰੀਨ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਉਦੋਂ ਤੱਕ ਸੌਂਦੇ ਹੋ ਇਜਾਜ਼ਤ ਰੱਬ ਰੱਖੇ